ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਤੇ YouTube ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 4 ਜਨਵਰੀ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਜਾਂ ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲੈਂਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਬੜੀ ਅਹਿਮ ਤੇ ਬੜੀ ਵੱਡੀ ਖਬਰ ਤੋਂ, SYL ਤੋਂ। SYL ਦੇ ਮਾਮਲੇ ਤੇ ਜਿਹੜੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬਾਨ ਦੀ ਮੀਟਿੰਗ ਹੋਈ ਹੈ, ਉਹ ਬੇਸਿੱਟਾ ਰਹੀ ਹੈ ਜੀ। ਦੇਖੋ, ਜਦੋਂ ਇਹ ਸਾਰਾ ਕੁਝ 55-56 ਸਾਲਾਂ ਚ ਟੇਬਲ ਤੇ ਨਹੀਂ ਨਿਬੜਿਆ ਤੇ ਹੁਣ ਕੀ ਨਿਬੜ ਜਾਣਾ ਹੈ ਜੀ। ਤੇ ਸਾਫ਼ ਹੈ, ਸਪਸ਼ਟ ਹੈ ਕਿ ਫਾਰਮੈਲਿਟੀਆਂ ਨੇ, ਕਿਉਂਕਿ ਗਾਂ 6 ਮਹੀਨੇ ਦੇ ਵਿੱਚ ਸੁਣਵਾਈ ਹੋਣੀ ਆ ਸੁਪਰੀਮ ਕੋਰਟ ਚ। ਤਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਭਾਈ ਗੱਲਬਾਤ ਰਾਹੀਂ ਹੱਲ ਕੱਢੋ, ਕੋਈ ਰਸਤਾ ਕੱਢੋ ਜੇ ਕੱਢ ਸਕਦੇ ਜੀ ਤਾਂ। ਤੇ ਇਹਦੇ ਤੇ ਕੇਂਦਰੀ ਜਲ ਮੰਤਰੀ ਹੈ ਜਿਹੜੇ ਗਜੇਂਦਰ ਸ਼ੇਖਾਵਤ, ਜਿਹੜੇ ਇਤਫਾਕਨ ਭਾਜਪਾ ਦੇ ਇਸ ਵੇਲੇ ਕਹਿ ਲਓ ਕਿ ਕਰਤਾ ਧਰਤਾ ਵੀ ਨੇ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਇੱਕ ਸਾਂਝੀ ਮੀਟਿੰਗ ਬੁਲਾਈ ਸੀ। ਉਹਦੇ ਚ ਕੀ ਹੈ ਕਿ ਦੇਖੋ, ਸਾਫ਼ ਤੌਰ ਤੇ ਹੈ ਕਿ ਜੇ ਮੰਨ ਲਓ ਕੋਈ ਪੰਜਾਬ ਦਾ ਚੀਫ ਮਿਨਿਸਟਰ ਜਾਂ ਹਰਿਆਣੇ ਦਾ ਚੀਫ ਮਿਨਿਸਟਰ ਕੋਈ ਵੀ ਗੱਲ ਐਸੀ ਵੈਸੀ ਕਹਿੰਦਾ, ਤੁਹਾਨੂੰ ਪਤਾ ਸਿਆਸੀ ਤੌਰ ਤੇ ਮਿੱਟੀ ਹੋ ਜਾਏਗਾ ਜੀ। ਇਸ ਕਰਕੇ ਇਹ ਤੇ ਕੋਈ ਸੋਚ ਵੀ ਲੈਂਦਾ ਕਿ ਏਦਾਂ ਹੱਲ ਨਿਕਲ ਆਏਗਾ ਵੀ ਪੰਜਾਬ ਕੁਝ ਕਹਿ ਦੇਗਾ ਕਿ ਥੋੜਾ ਪਾਣੀ ਲੈ ਲਓ, ਉਹ ਕਹਿਣਗੇ ਕਿ ਹਾਂ ਤੁਸੀਂ ਥੋੜਾ ਦੇ ਦਿਓ। ਐਸਾ ਹੋ ਹੀ ਨਹੀਂ ਸਕਦਾ ਜੀ, ਕਿਉਂਕਿ ਇੱਕੋ ਗੱਲ ਕਹਿਣੀ ਪਵੇਗੀ ਪੰਜਾਬ ਨੂੰ ਜਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਪਾਣੀ ਹੈ ਨਹੀਂ ਤੇ ਅਸੀਂ ਤੁਪਕਾ ਨਹੀਂ ਦੇਣੇ, ਤਾਂ ਦੂਏ ਪਾਸੇ ਉਹ ਕਹਿਣਗੇ ਕਿ ਬਈ ਅਸੀਂ ਤੇ ਲੈਣਾ ਹੀ ਲੈਣਾ ਚਾਹੇ ਕੁਝ ਵੀ ਹੋ ਜਾਵੇ। ਤਾਂ ਉਹੀ ਗੱਲ ਆ, ਬਾਹਰ ਨਿਕਲੇ ਮੀਟਿੰਗ ਤੋਂ ਬਾਅਦ, ਦੁਪਹਿਰੇ ਸਾਰੇ ਮੀਟਿੰਗ ਚੱਲਦੀ ਰਹੀ। ਦੁਪਹਿਰ ਤੋਂ ਬਾਅਦ ਜਦੋਂ ਇਹ ਬਾਹਰ ਆਏ ਨੇ ਦੋਨੇ ਚੀਫ ਮਿਨਿਸਟਰ, ਦੋਵਾਂ ਨੇ ਇੱਕੋ ਹੀ ਸਟੈਂਸ ਆਪਣਾ ਜਿਹੜਾ ਪਹਿਲਾਂ ਸੀ ਉਹੀ ਦੁਹਰਾਇਆ। ਉਹੀ ਸਟੈਂਸ ਸੀਗਾ ਇਹਨਾਂ ਦਾ ਕਿ ਹਾਂ ਬਈ ਜੋ ਅਸੀਂ ਸਟੈਂਸ ਰੱਖ ਕੇ ਚੱਲ ਰਹੇ ਹਾਂ ਪਹਿਲਾਂ ਤੋਂ, ਕਿ ਜੋ ਖੱਟਰ ਸਾਹਿਬ ਕਹਿੰਦੇ ਕਿ ਜੀ ਇਹ ਸਾਡਾ ਹੱਕ ਹੈ, ਸਾਡਾ ਰਾਈਟ ਬਣਦਾ ਹੈ, ਵੰਡ ਹੋਈ ਹੈ ਵਗੈਰਾ ਵਗੈਰਾ, ਜੋ ਉਹਨਾਂ ਦੀਆਂ ਦਲੀਲਾਂ ਹੈ। ਇਹ ਕਹਿੰਦੇ ਆ ਕਿ ਨਹੀਂ, ਅਸੀਂ ਬਈ ਪਾਣੀ ਜਿਹੜਾ ਉਹ ਦੇ ਨਹੀਂ ਸਕਦੇ, ਕਿਉਂਕਿ ਸਾਡੇ ਕੋਲ ਹੁਣ ਜਦੋਂ ਉਸ ਵੇਲੇ ਤੁਸੀਂ ਵੰਡ ਕੀਤੀ ਆ ਉਹ ਤੋਂ ਲੈ ਕੇ ਹੁਣ ਤੱਕ ਪਾਣੀ ਜਿਹੜਾ ਬਹੁਤ ਜ਼ਿਆਦਾ ਘਟਿਆ ਹੈ ਜੀ। ਬਾਕੀ ਦੀਆਂ ਗੱਲਾਂ ਦਾ ਰੈਪੀਟੀਸ਼ਨ ਹੈ, ਕਿਉਂਕਿ ਅਸੀਂ ਇਹਦੇ ਤੇ ਇੰਨੇ ਸਾਲਾਂ ਚ ਪਤਾ ਨਹੀਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ। ਤਾਂ ਹੁਣ ਅਖੀਰ ਚ ਇਹੋ ਹੀ ਹੈ ਕਿ ਬਈ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਫੇਰ ਦੁਬਾਰਾ ਜਾ ਕੇ 19 ਜਨਵਰੀ, ਜੇ ਮੈਂ ਨਹੀਂ ਭੁੱਲਦਾ, ਤੇ ਸੁਣਵਾਈ ਦਾ ਦਿਨ ਆ, ਉਸ ਦਿਨ ਜਦੋਂ ਇਹ ਸਾਰਾ ਮਾਮਲਾ ਜਾ ਕੇ ਉੱਥੇ ਲੱਗੇਗਾ, ਫਿਰ ਪਤਾ ਲੱਗੇਗਾ ਕਿ ਕੀ ਸੁਪਰੀਮ ਕੋਰਟ ਉਸ ਤਰੀਕ ਤੇ ਕੋਈ ਹੋਰ ਮੋਹਲਤ ਦਿੰਦਾ ਹੈ ਜਾਂ ਸੁਪਰੀਮ ਕੋਰਟ ਫਿਰ ਉਹ ਆਪਣੇ ਪੱਧਰ ਤੇ ਕੋਈ ਨਵਾਂ ਆਰਡਰ ਪਾਸ ਕਰੇਗਾ। ਕਿਉਂਕਿ ਹਰਿਆਣੇ ਦੇ ਹੱਕ ਚ ਸਾਰਾ ਕੁਝ ਹੋਇਆ ਹੋਇਆ, ਉਹਨਾਂ ਨੇ ਸਿਰਫ ਤੇ ਸਿਰਫ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਅਦਾਲਤੀ ਹੁਕਮ ਆ ਉਹਦਾ ਪਾਲਣ ਕਰਵਾਉਣ ਵਾਸਤੇ ਪਹੁੰਚ ਕੀਤੀ ਗਈ ਹੈ। ਤਾਂ ਇਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕੀਤਾ ਹੈ। ਔਰ ਖੱਟਰ ਨੇ ਤੇ ਆ ਕੇ ਬਾਹਰ ਇਹ ਵੀ ਗੱਲ ਕਹੀ ਹੈ ਕਿ ਮਾਨ ਤਾਂ ਦਾਇਰੇ ਚੋਂ ਬਾਹਰ ਜਾ ਕੇ ਗੱਲ ਕਰਦਾ ਬਈ, ਉਹ ਤਾਂ ਕਹਿੰਦਾ ਕਿ ਅਸੀਂ ਸੁਪਰੀਮ ਕੋਰਟ ਦਾ ਹੁਕਮ ਮੰਨਦੇ ਹੀ ਨਹੀਂ, ਅਸੀਂ ਨਹੀਂ ਮੰਨਣਾ ਜੀ।
ਹੋ ਵੀ ਸਕਦਾ ਕਿ ਸ਼ਾਇਦ ਉੱਥੇ ਮੀਟਿੰਗ 'ਚ ਕਿਹਾ ਗਿਆ ਹੋਵੇ ਕਿ ਬਈ ਅਸੀਂ ਸੁਪਰੀਮ ਕੋਰਟ ਦਾ ਹੁਕਮ ਲਾਗੂ ਨਹੀਂ ਕਰ ਸਕਦੇ। ਔਰ ਐਸਾ ਹੋਇਆ ਇੰਡੀਆ 'ਚ ਜੀ, ਐਸਾ ਹੋਇਆ ਹਜ਼ੂਰ ਇੰਡੀਆ 'ਚ, ਕਰਨਾਟਕ ਨੇ ਕੀਤਾ ਸੀਗਾ ਜੀ ਯਾਰ। ਤੋ ਇਹ ਹੈ ਕਿ ਹੁਣ ਦੇਖਣਾ ਹੋਏਗਾ ਕਿ ਕੀ ਬਣਦਾ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਮੀਟਿੰਗਾਂ ਦਾ ਠੀਕ ਹੈ ਖਾਣਾ ਪੂਰਤੀ ਵਾਲਾ ਕੰਮ ਹੁੰਦਾ। ਹੁਣ ਜੇ ਕਰਨਾ ਹੀ ਆ ਤਾਂ ਫਿਰ ਸੈਸ਼ਨ ਬੁਲਾਓ, ਸਪੈਸ਼ਲ ਸੈਸ਼ਨ ਬੁਲਾ ਕੇ ਤੇ ਨਵੇਂ ਸਿਰੇ ਤੋਂ ਕਰ ਦਿਓ ਘੋਗਾ ਚਿੱਤ ਜੀ। ਜੋ ਧਾਰਾ 78, 79, 80 ਸਾਰਾ ਕੁਛ ਹੈ ਜਿਹੜਾ ਉਹ ਦੇਖੋ। ਪਰ ਇਹਨਾਂ ਨੇ ਅੱਜ ਨਵੇਂ ਪੱਖ ਤੋਂ ਇੱਕ ਮੁੱਦਾ ਜਿਹੜਾ ਉਹ ਛੇੜ ਲਿਆ। ਕਹਿੰਦੇ ਆ ਕਿ SYL ਨਹੀਂ YSL ਬਣਾਓ, ਮਤਲਬ ਕਿ ਸਤਲੁਜ ਯਮੁਨਾ ਲਿੰਕ। ਤੇ ਉਹ ਕਹਿ ਰਿਹਾ ਕਿ ਸਤਲੁਜ ਯਮੁਨਾ ਲਿੰਕ ਦੇ ਵਿੱਚ ਹੀ ਤਾਂ ਫਿਰ ਇੱਕ ਹੱਲ ਛੁਪਿਆ YSL ਕਿ ਯਮੁਨਾ ਸਤਲੁਜ ਲਿੰਕ, ਮਤਲਬ ਕਿ ਸਾਨੂੰ ਸਗੋਂ ਯਮੁਨਾ ਚੋਂ ਪਾਣੀ ਦਿਓ। ਤਾਂ ਮੇਰੇ ਖਿਆਲ ਦੇ ਨਾਲ ਇਹ ਦਲੀਲ ਬੜੀ ਮੈਂ ਸਮਝਦਾ ਕਿ ਬੜੀ ਅਣਜਾਣ ਪੁਣੇ ਵਾਲੀ ਹੈ ਇਹ ਦਲੀਲ ਜੀ, ਕਿਉਂਕਿ ਰਾਈਪੇਰੀਅਨ ਸਟੇਟ ਹਾਂ ਅਸੀਂ, ਸਾਡਾ ਉਸ ਸਿਧਾਂਤ ਤੇ ਹੀ ਸਟੈਂਡ ਰਹਿਣਾ ਚਾਹੀਦਾ ਹੈ ਜੀ, ਅਸੀਂ ਉਹਦੇ ਤੋਂ ਥੜਕ ਨਹੀਂ ਸਕਦੇ। ਗੱਲ ਇਹ ਹੈ ਕਿ ਤੁਸੀਂ ਸੋਚ ਸਕਦੇ ਹੋ ਕਿ ਹੁਣ ਯਮੁਨਾ ਦਾ ਅਸੀਂ ਪਾਣੀ ਕਿੱਦਾਂ ਲਿਆ ਸਕਦੇ ਹਾਂ ਸਾਂਝੇ ਰੂਪ ਦੇ ਵਿੱਚ। ਤਾਂ ਜੇ ਹੁੰਦੇ ਤਾਂ ਹੁਣ ਮੰਨ ਲਓ ਅੱਜ ਤੋਂ ਬਾਅਦ ਚ ਕੋਈ ਗੱਲ ਹੁੰਦੀ ਅਸੀਂ ਕਹਿ ਸਕਦੇ ਸੀਗੇ। ਅਸੀਂ ਰਾਈਪੇਰੀਅਨ ਨਹੀਂ ਹੈ ਨਾ ਉਹਦੇ ਚ, ਯਮੁਨਾ ਚ ਕਿਵੇਂ ਰਾਈਪੇਰੀਅਨ ਅਸੀਂ ਦੱਸੋ। ਜਦੋਂ ਅਸੀਂ ਪੰਜਾਬ ਸਾਰੇ ਮਤਲਬ ਕਿ ਯੂਨਾਈਟ ਸੀ, ਅਸੀਂ ਵੰਡੇ ਨਹੀਂ ਸਾਂ ਜੀ ਜੀ, ਉਸ ਟਾਈਮ ਸਾਡਾ ਇੱਕ ਸਮਝੌਤਾ ਇੰਟਰਸਟੇਟ ਸਮਝੌਤਾ ਯੂਪੀ ਨਾਲ ਹੋਇਆ ਹੋਇਆ ਹੈ। ਠੀਕ ਹੈ, ਉਸ ਟਾਈਮ ਹੋਇਆ ਜੀ, ਪਰ ਹੁਣ ਥੋੜੀ ਹੈ। ਤੁਸੀਂ ਤਾਂ ਸਗੋਂ ਰਾਈਪੇਰੀਅਨ ਸਿਧਾਂਤ ਨੂੰ ਆਪਣੇ ਆਪ ਹੀ ਛੱਡ ਰਹੇ ਹੋ। ਠੀਕ ਹੈ, ਤੁਸੀਂ ਕਹੋ ਕਿ ਅਸੀਂ ਤਾਂ ਬਾਈ ਜਿਹੜਾ ਸਾਡਾ ਰਾਈਪੇਰੀਅਨ, ਹਰਿਆਣਾ ਰਾਈਪੇਰੀਅਨ ਬਣਦਾ ਹੀ ਨਹੀਂਗਾ, ਰਾਜਸਥਾਨ ਰਾਈਪੇਰੀਅਨ ਬਣਦਾ ਹੀ ਨਹੀਂਗਾ। ਰਾਈਪੇਰੀਅਨ ਸਟੇਟ, ਅਪਰ ਰਾਈਪੇਰੀਅਨ ਸਟੇਟ ਕੌਣ ਆ? ਉਹ ਸਾਡੇ ਨਾਲ ਆ ਕੇ ਗੱਲ ਕਰਨਾ ਜੀ। ਸਾਨੂੰ ਤਾਂ ਮਤਲਬ ਕਿ ਇਹ ਨੁਕਤਾ ਚੁੱਕਣਾ ਚਾਹੀਦਾ ਹੈ ਕਿ ਕੀ ਕੇਂਦਰ ਮੀਟਿੰਗ ਬੁਲਾ ਵੀ ਸਕਦਾ ਹੈ। ਸਹੀ ਹੈ, ਬਿਲਕੁਲ, ਕਿਉਂਕਿ ਇੰਟਰ ਸਟੇਟ ਡਿਸਪਿਊਟ ਹੈ ਇਹ ਜੀ ਜੀ। ਤੇ ਜਿਹਦੇ ਵਿੱਚ ਆਪਾਂ ਦੇਖਿਆ ਕਿ ਪ੍ਰੋਵੀਜ਼ਨਾਂ ਨੇ ਕਿ ਅਸੀਂ ਦੋਨੇ ਸਟੇਟ ਆਪਸ ਦੇ ਵਿੱਚ ਗੱਲ ਜ਼ਰੂਰ ਕਰ ਸਕਦੇ ਹਾਂ ਜੀ ਜੀ। ਜੇ ਗੱਲ ਨਹੀਂ ਸਿਰੇ ਲੱਗਦੀ, ਕੇਂਦਰ ਉਹ ਵੀ ਕੇਂਦਰ ਨੇ ਜੋ ਧਾਰਾ ਪਾਈਆਂ ਨੇ 78, 79, 80 ਉਹਦੇ ਉਪਬੰਧ ਇੱਕ ਇਹ ਪ੍ਰੋਵੀਜ਼ਨ ਆ ਕਿ ਕੇਂਦਰ ਦਖਲ ਦੇ ਸਕਦਾ, ਨਹੀਂ ਤਾਂ ਕੇਂਦਰ ਦਾ ਤਾਂ ਦਖਲ ਹੈ ਹੀ ਨਹੀਂ ਹੈ ਜੀ ਜੀ, ਬਿਲਕੁਲ 66 ਵਾਲੇ। ਤਾਂ ਗੱਲ ਇਹ ਹੈ ਕਿ ਸਾਨੂੰ ਨੁਕਤੇ ਜਿਹੜੇ ਫੜਨੇ ਪੈਣਗੇ। ਮੈਂ ਸਮਝਦਾ ਕਿ ਚਲੋ ਮਾਨ ਸਾਹਿਬ ਜਿਹੜੇ ਆ ਤਿਆਰੀ ਨਾਲ ਗਏ ਹੋਣਗੇ, ਕੋਈ ਵੀ ਚੀਫ ਮਿਨਿਸਟਰ ਹੈ, ਅਸੀਂ ਇਹਨੂੰ ਕਿਸੇ ਨੂੰ ਘੱਟ ਨਹੀਂ ਕਹਿ ਸਕਦੇ, ਪਰ ਹੁਣ ਵੀ ਜੇ ਗਾਂ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਬਾਤਾਂ ਕਰਨੀਆਂ ਤਾਂ ਇਹਨਾਂ ਨੂੰ ਮਾਹਰਾਂ ਦੀ ਇੱਕ ਮਤਲਬ ਕਿ ਮੀਟਿੰਗ ਲੈਣੀ ਚਾਹੀਦੀ ਹੈ। ਮਾਹਰਾਂ ਨੂੰ ਬੁਲਾ ਕੇ ਸਾਰਾ ਕੇਸ ਸਟੱਡੀ ਕਰਨ। ਮੈਨੂੰ ਜਿੰਨਾ ਕੋ ਲੱਗਦਾ ਕਿ ਮਾਨ ਸਾਹਿਬ ਨੇ ਪੂਰਾ ਹਾਲੇ ਅਧਿਐਨ ਨਹੀਂ ਕੀਤਾ ਇਸ ਮੁੱਦੇ ਤੇ, ਉਹ ਉੱਤੇ ਜਿਵੇਂ ਅਫਸਰਸ਼ਾਹੀ ਚਲਾ ਰਹੀ ਹੈ ਉਦਾਂ ਹੀ ਚੱਲ ਰਹੇ ਨੇ। ਅਧਿਐਨ ਕਰ, ਆਪਣੇ ਆਪ ਸਮਝ ਜਾਣ ਕੇ 1-2 ਦਿਨ ਲਾਉਣ ਇਸ ਮੁੱਦੇ ਤੇ, ਔਰ ਇਸ ਮੁੱਦੇ ਨੂੰ ਪੂਰੇ ਮੁਲਕ ਦੇ ਵਿੱਚ ਚੁੱਕਣ ਦਾ ਹੁਣ ਸਮਾਂ ਆ ਗਿਆ ਤੇ ਇਹਨੂੰ ਵੱਡੇ ਫੋਰਮ ਤੇ ਚੁੱਕਣਾ ਚਾਹੀਦਾ। ਜਿੱਥੇ ਵੀ ਜੋ ਵੀ ਤੁਹਾਡੇ 7 ਰਾਜ ਸਭਾ ਮੈਂਬਰ ਉੱਥੇ ਚੱਕੋ, ਲੋਕ ਸਭਾ 'ਚ ਚੱਕੋ, ਦਿੱਲੀ 'ਚ PC ਕਰੋ, ਸਾਰੇ ਮੁਲਕ ਨੂੰ ਦੱਸੋ ਕਿ ਜਦੋਂ ਇੰਟਰਨੈਸ਼ਨਲ ਲੈਵਲ ਤੇ ਰਾਈਪੇਰੀਅਨ ਸਿਧਾਂਤ ਲਾਗੂ ਹੁੰਦਾ ਹੈ ਜੀ ਜੀ, ਤੇ ਫਿਰ ਪੰਜਾਬ ਵਾਰੀ ਕੀ ਬਿੱਲੀ ਛਿੱਕ ਗਈ ਸੀਗੀ। ਤੇ ਜਿਹੜੇ ਲੋਕ ਕਹਿੰਦੇ ਆ, ਅੱਜ ਮੈਂ ਇਹਨਾਂ ਦੇ ਡਿਬੇਟ ਦੇ ਵਿੱਚ ਦੇਖ ਰਿਹਾ ਸੀਗਾ, ਜਿਹੜੇ ਆਏ ਸਨ ਤਰਜਮਾਨ ਮਿਸਟਰ ਚੌਹਾਨ ਹਰਿਆਣੇ ਤੋਂ, ਉਹ ਕਹਿ ਰਹੇ ਸਨ ਤੁਸੀਂ 36 ਥਾਵਾਂ ਤੇ ਆਪ ਮੰਨਿਆ, ਤੁਹਾਡੇ ਲੀਡਰਾਂ ਨੇ ਮੰਨਿਆ ਕਿ ਹਰਿਆਣੇ ਦਾ ਹੱਕ ਹੈ। ਉਹ ਮੰਨਣ ਨੂੰ ਕੀ ਹੈ? ਉਹ ਲੀਡਰਾਂ ਦੀ ਬਾਹ ਮਰੋੜ ਕੇ ਜਾਂ ਕਿਸੇ ਨੂੰ ਝੁਕਾ ਕੇ ਜਾਂ ਕਿਸੇ ਨੇ ਬੇਵਕੂਫਾਨੇ ਢੰਗ ਨਾਲ ਤੁਹਾਡੇ ਹੱਕ 'ਚ ਹਾਮੀ ਭਰ ਦਿੱਤੀ ਆ, ਤਾਂ ਕੀ ਇਹਦਾ ਮਤਲਬ ਹੈ ਕਿ ਸੱਚ ਮਰ ਗਿਆ ਜੀ ਜੀ? ਕੀ ਇਹਦਾ ਮਤਲਬ ਕਿ ਜੋ ਲੈਟਰ ਐਂਡ ਸਪਿਰਿਟ ਹੁੰਦੀ ਹੈ ਕਿ ਉਹਨੂੰ ਤੁਸੀਂ ਤਲਾਂਜਲੀ ਦੇ ਦੋਗੇ ਜੋ ਸੰਵਿਧਾਨ ਦੀ ਹੈ ਜੀ? ਇਹ ਗੱਲਾਂ ਜਿਹੜੀਆਂ ਉਹ ਨਵੇਂ ਸਿਰੇ ਤੋਂ ਛੋਣ ਦਾ ਵੇਲਾ ਆ ਗਿਆ, ਛੋਹ ਲੈਣੀਆਂ ਚਾਹੀਦੀਆਂ। ਮੈਂ ਤਾਂ ਸਮਝਦਾ ਇਜਲਾਸ ਸੱਦੋ, ਵੱਡੇ ਪੱਧਰ ਤੇ PC ਕਰੋ, ਔਰ ਸਭ ਤੋਂ ਪਹਿਲਾਂ ਸਰਬਦਲੀ ਮੀਟਿੰਗ ਬੁਲਾਓ ਆਪਣੀ। ਸਾਰੇ ਕੋਈ ਉਧਰ ਨੂੰ ਖਿੱਚੀ ਜਾਂਦਾ, ਯੱਕੇ ਨੂੰ ਕੋਈ ਉਧਰ ਨੂੰ ਖਿੱਚੀ ਜਾਂਦਾ, ਇਹਨਾਂ ਨੂੰ ਹੈ ਕੋਈ ਫਿਕਰ? ਇੱਕ ਦੂਜੇ ਤੇ ਇਹਨਾਂ ਨੇ ਨਿਸ਼ਾਨੇ ਕੱਸਣੇ। ਪਹਿਲਾਂ ਇੱਕ ਮੁੱਠ ਉੱਥੇ ਜਾ ਕੇ ਸਰਬਦਲੇ PC ਵੀ ਕਰ ਸਕਦੇ ਹੋ ਤੁਸੀਂ ਕਿ ਅਸੀਂ ਸਾਰੇ ਆਏ ਆ ਬਈ, ਆਹ ਹਾਲ ਆ ਸਾਡਾ, ਇਹ ਕਰਕੇ ਦਿਓ ਸਾਨੂੰ, ਦੇਸ਼ ਦੇ ਜਵਾਬ ਦੇਵੇ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪਾਰਲ ਘੁਟਾਲੇ ਦੀ। ਸਰਕਾਰ ਨੇ ਹੁਣ ਇਸ ਘੁਟਾਲੇ ਸੰਬੰਧੀ ਵੇਰਵੇ ਮੰਗੇ ਆ ਜੀ।
ਦੇਖੋ ਇਹਦੇ ਚ ਕੀ ਹੈ ਕਿ ਪਰਲ ਘੁਟਾਲੇ ਦੇ ਵਿੱਚ ਇਹਨਾਂ ਨੇ, ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਇਲਾਕੇ ਚ, ਖਾਸ ਤੌਰ ਤੇ ਸੀਐਮ ਸਾਹਿਬ ਦੇ ਇਲਾਕੇ ਦੇ ਵਿੱਚ ਜ਼ਿਆਦਾ ਪੀੜਤ ਨੇ, ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡਾ ਪੈਸਾ ਧੇਲਾ ਜਿਹੜਾ ਆ ਉਹ ਵਾਪਸ ਕਰਾਵਾਂਗੇ, ਇਹਨਾਂ ਦੀਆਂ ਜਾਇਦਾਦਾਂ ਵੇਚਾਂਗੇ, ਇਹ ਸਾਰਾ ਕੁਝ ਕਰਾਂਗੇ। ਹੁਣ ਦੇਖੋ ਮੈਨੂੰ ਹਾਲ ਦੇ ਘੜੀ ਦਾ ਜਿਹੜਾ ਸਟੇਟਸ ਹੈ ਇਸ ਮਾਮਲੇ ਦਾ ਨਹੀਂ ਪਤਾ, ਮੈਂ ਐਵੇਂ ਕਹਾਂ, ਪਰ ਪਹਿਲਾਂ ਸੇਬੀ ਦੇ ਕਹਿਣ ਤੇ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਸੀ, ਔਰ ਸੀਬੀਆਈ ਦੇ ਕੋਲ ਹੀ ਇਨਵੈਸਟੀਗੇਸ਼ਨ ਆ ਨੰਬਰ 1, ਔਰ ਇਹਦੇ ਵਿੱਚ ਸੁਪਰੀਮ ਕੋਰਟ ਦੀ ਕਮੇਟੀ ਬਣਾਈ ਗਈ ਹੈ ਜਾਇਦਾਦਾਂ ਵਾਸਤੇ ਸਪੈਸ਼ਲੀ। ਜੀ ਜੀ। ਤਾਂ ਤੁਸੀਂ ਬੋਰਡ ਫੇਰ ਗੱਲ ਉੱਥੇ ਆ ਜਾਏਗੀ ਕਿ ਦੇਖੋ ਕਿੰਨੇ ਮਾਮਲੇ ਐਸੇ ਹੋਣਗੇ ਜਿਹਦੇ ਤੇ ਟੀਕਾ ਟਿੱਪਣੀ ਫਿਰ ਉਦਾਂ ਦੀ ਹੁੰਦੀ ਹੈ ਕਿ ਭਾਈ ਤੁਸੀਂ ਪਹਿਲਾਂ ਹੀ ਗੱਲ ਕਹਿਣ ਤੋਂ ਇਹ ਸੋਚ ਲਓ, ਵਿਚਾਰ ਲਓ। ਮੈਂ ਫੇਰ ਵਾਰ-ਵਾਰ ਕਹਿ ਰਿਹਾ ਕਿ ਮਾਨ ਸਾਹਿਬ ਨੂੰ ਸਾਰੇ ਕੰਮ ਛੱਡ ਕੇ ਅਸਲ ਦੇ ਵਿੱਚ ਆਪ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਣਾ ਪਵੇਗਾ। ਜੀ ਜੀ। ਇਹਨਾਂ ਚੀਜ਼ਾਂ ਨੂੰ ਘੋਖਣਾ ਪਵੇਗਾ। ਛੱਡੋ ਇੱਕ ਵਾਰੀ ਤੁਸੀਂ ਮਤਲਬ ਕਿ ਜੋ ਟ੍ਰਿਪ ਲਾਉਨੇ ਹੋ, ਕਦੇ ਉਧਰ ਚਲੇ ਗਏ ਕਦੇ ਉਧਰ ਚਲੇ ਗਏ, ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੇ ਸੁਪਰੀਮ ਕੋਰਟ ਚ ਮਾਮਲਾ ਹੈ, ਸੀਬੀਆਈ ਕੋਲ ਇਨਵੈਸਟੀਗੇਸ਼ਨ ਹੈ, ਸੀਬੀਆਈ ਨੇ ਬਕਾਇਦਾ ਇੱਕ ਕਮੇਟੀ ਬਣਾਈ ਹੋਈ ਆ ਉਹਦੇ ਤੇ, ਤੁਸੀਂ ਮੈਨੂੰ ਦੱਸੋ ਕਿ ਜਾਇਦਾਦ ਕਿੱਦਾਂ ਵੇਚ ਲੋਗੇ? ਹੈ ਕੋਈ ਜਵਾਬ? ਜੀ। ਵੀ ਜਿੱਦਾਂ ਅਫਸਰ ਕਹਿ ਦਿੰਦੇ ਆ ਜਾਂ ਜਿੱਦਾਂ ਤੁਹਾਡੀ ਕੋਈ ਸਿਆਸੀ ਤੌਰ ਤੇ ਥਿੰਕਿੰਗ ਹੈ ਉਸ ਹਿਸਾਬ ਦੇ ਨਾਲ ਕਿ ਇਹ ਸਾਰਾ ਕੁਝ ਏਦਾਂ ਚੱਲਣਾ ਚਾਹੀਦਾ, ਤਾਂ ਤੁਸੀਂ ਬੋਲ ਦਿੰਦੇ ਹੋ, ਪਰ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਦਾ ਫਿਰ ਨਤੀਜਾ ਉਲਟ ਨਿਕਲਦਾ। ਆਪਾਂ ਕਿੰਨੇ ਮਾਮਲਿਆਂ ਚ ਇਹਨਾਂ ਦਾ ਯੂ ਟਰਨ ਵੇਖਿਆ, ਕਿੰਨੇ ਮਾਮਲਿਆਂ ਦੇ ਵਿੱਚ ਸਾਰਾ ਕੁਝ ਵੇਖਿਆ। ਖੈਰ ਇਹਨਾਂ ਨੇ 8000 ਕਰੋੜ ਦੇ ਪਰਸ ਘੁਟਾਲੇ ਦੇ ਵਿੱਚ ਸਾਰੇ ਡੀਸੀਆਂ ਤੋਂ ਜ਼ਮੀਨੀ ਰਿਕਾਰਡ ਮੰਗਿਆ ਵਾ। ਪਹਿਲੀ ਗੱਲ ਤੇ ਇਹ ਆ ਕਿ ਜਿੰਨੀ ਕੋਈ ਸਾਨੂੰ ਜਾਣਕਾਰੀ ਹੈ ਕਿ 8000 ਕਰੋੜ ਦਾ ਨਹੀਂ, 4-5000 ਕਰੋੜ ਦਾ ਆਪਾਂ ਘੁਟਾਲਾ ਸੁਣਿਆ ਹੈ, ਐਗਜ਼ੈਕਟ ਕਿੰਨੇ ਦਾ ਪਤਾ ਨਹੀਂ ਹੈ। ਦੂਜੀ ਗੱਲ ਇਹ ਆ ਕਿ ਇਹ ਸਾਰਾ ਕੁਝ ਜੇ ਉਹਨਾਂ ਦੇ ਕੋਲ ਜਾਂਦਾ ਹੈ ਰਿਕਾਰਡ ਦੇ ਤੌਰ ਤੇ, ਇਹਦਾ ਮਤਲਬ ਇਹ ਆ ਕਿ ਹਾਲੇ ਉਹ ਰਿਕਾਰਡ ਵੇਖਣਗੇ ਕਿ ਕਿੱਥੇ ਕਿੱਥੇ ਲੈਂਡ ਪਈ ਹੈ, ਤੇ ਉਸ ਤੋਂ ਬਾਅਦ ਫਿਰ ਕੋਈ ਫੈਸਲਾ ਲੈਣਗੇ। ਪਰ ਗੱਲ ਇਹ ਹੈ ਕਿ ਜੇ ਕੋਈ ਪੰਜਾਬ ਨੇ ਫੈਸਲਾ ਲੈਣਾ ਹੈ, ਜੇ ਸੁਪਰੀਮ ਕੋਰਟ ਦੀ ਅਗਵਾਈ ਚ ਕੋਈ ਕਮੇਟੀ ਬਣੀ ਹੈ, ਫਿਰ ਆਪਣੇ ਪੱਧਰ ਤੇ ਕਿੱਦਾਂ ਫੈਸਲਾ ਲਿਆ ਜਾਏਗਾ, ਇੱਕ ਵੱਡਾ ਸਵਾਲ ਹੈ। ਕਿਉਂਕਿ ਦੇਖੋ ਹੁਣ ਆਪਾਂ ਇਹ ਖਬਰ ਕਦੇ ਕੀਤੀ ਨਹੀਂ, ਪਹਿਲਾਂ ਇਸ ਤੇ ਬਹੁਤ ਵਾਰੀ ਗੱਲ ਕੀਤੀ ਹੋਈ ਆ, ਪਰ ਉਦੋਂ ਤੱਕ ਸਟੇਟਸ ਇਹਦਾ ਇਹੋ ਹੀ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਿਆ, ਕਿ ਹੁਣ ਉਹ ਸਟੇਟਸ ਬਦਲ ਗਿਆ, ਇੱਕ ਵੱਡਾ ਸਵਾਲ ਆ। ਤੇ ਜੇ ਪੰਜਾਬ ਸਰਕਾਰ ਆਪਣੇ ਪੱਧਰ ਤੇ ਏਦਾਂ ਕਰ ਸਕਦੀ ਆ, ਤੇ ਫਿਰ ਤੇ ਮਿੰਟਾਂ ਦਾ ਕੰਮ ਆ, ਮਿੰਟਾਂ ਦਾ ਕੰਮ ਆ। ਬੰਦਾ ਜਿਹੜਾ ਮੇਨ ਠੱਗ ਆ ਉਹ ਤੇ ਅੰਦਰ ਬੈਠਾ, ਜਾਇਦਾਦ ਸਾਰੀ ਜਿਹੜੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਇਹਨਾਂ ਦੇ ਹੱਥਾਂ ਚੋਂ ਨਿਕਲੀ ਹੈ, ਸੁਪਰੀਮ ਕੋਰਟ ਦੀ ਨਿਗਰਾਨੀ ਚ ਹੈ, ਫਿਰ ਤਾਂ ਤੁਹਾਨੂੰ ਬਿੰਦ ਲਾਉਣਾ ਚਾਹੀਦਾ। ਤੁਸੀਂ ਵੇਚ ਵੱਟ ਕੇ ਸਾਰੀ ਜੋ ਪ੍ਰੋਸੀਡਿੰਗ ਆ ਉਹਨੂੰ ਫੋਲੋ ਕਰਕੇ ਪੂਰੀ ਕਰਕੇ ਤੇ ਜਿਹੜੇ ਪੈਸੇ ਹੈਗੇ ਇਨਵੈਸਟਰਸ ਦੇ ਦੇ ਦਿਓ। ਖੈਰ ਦੇਖੋ ਅੱਗੇ ਕੀ ਬਣਦਾ, ਪਰ ਰਿਕਾਰਡ ਇਹਨਾਂ ਨੇ ਜ਼ਰੂਰ ਮੰਗਿਆ। ਜੀ ਜੀ ਜੀ। ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਟਰੀਟ ਲਾਈਟ ਘੁਟਾਲੇ ਦੀ। ਇਸ ਮਾਮਲੇ ਦੇ ਵਿੱਚ ਕੈਪਟਨ ਸੰਧੂ ਨੂੰ ਹੁਣ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਜੀ। ਹਾਂਜੀ ਦੇਖੋ, ਇਸ ਸਟਰੀਟ ਲਾਈਟ ਘੁਟਾਲੇ ਦੇ ਵਿੱਚ ਕਾਫੀ ਕਹਿ ਲਓ ਸੁਰਖੀਆਂ ਬਣੀਆਂ। ਉਸ ਤੋਂ ਬਾਅਦ ਫਿਰ ਇਹ ਖਬਰਾਂ ਚੱਲੀਆਂ ਕਿ ਕੈਪਟਨ ਸੰਧੂ ਗ੍ਰਿਫਤਾਰ ਹੋ ਸਕਦੇ, ਕੈਪਟਨ ਸੰਧੂ ਫੜੇ ਜਾਣਗੇ, ਪਰ ਬਾਅਦ ਦੇ ਵਿੱਚ ਸਾਰਾ ਕੁਝ ਰਫਾ ਦਫਾ ਹੋ ਗਿਆ। ਮਾਮਲਾ 65 ਲੱਖ ਦੇ ਸੋਲਰ ਲਾਈਟ ਘੁਟਾਲੇ ਨਾਲ ਜੁੜਦਾ ਹੈ, ਜਿਹਦੇ ਚ ਕੈਪਟਨ ਸੰਧੂ ਤੇ FIR ਕੀਤੀ ਗਈ। ਇਹਨਾਂ ਨੇ ਵੇਖ ਲਓ ਕਿੰਨਾ ਮਤਲਬ ਕਿ ਸਮਾਂ ਲਿਆ, ਮੁਹਾਲੀ, ਚੰਡੀਗੜ੍ਹ, ਜਗਰਾਉਂ, ਮੁੱਲਾਪੁਰ, ਮੁਕਤਸਰ, ਜ਼ੀਰਾ, ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਰੇਡਾਂ ਮਾਰੀਆਂ ਉਸ ਟਾਈਮ ਜੀ। ਪਰ ਸੰਧੂ ਸੀ ਕਿ ਲੱਭਿਆ ਹੀ ਨਹੀਂ, ਤਗੜਾ ਵਗਿਆ ਨਹੀਂ ਹੱਥ ਆਇਆ, ਤੇ ਬਾਅਦ ਦੇ ਵਿੱਚ ਉਹ ਜ਼ਮਾਨਤ ਲੈ ਗਿਆ। ਖੈਰ ਹੁਣ ਦੇਖੋ ਮਾਮਲਾ ਤੇ ਇਹ ਹੈਗਾ ਆ, ਮੈਂ ਫਿਰ ਦੱਸ ਦਿੰਦਾ ਜਿਹਨੂੰ ਨਹੀਂ ਪਤਾ, ਕਿ 26 ਪਿੰਡਾਂ ਦੇ ਵਿੱਚ ਸਟਰੀਟ ਲਾਈਟ ਲਾਉਣ ਦਾ ਮਾਮਲਾ ਸੀਗਾ, ਤੇ ਉਹਦੇ ਵਿੱਚ ਖਾਸ ਫਰਮਾਂ ਨੂੰ ਇਹ ਪੈਸੇ ਜਿਹੜੇ ਦਿੱਤੇ ਗਏ ਸਨ, ਤੇ ਜਿਹੜੀ ਕੀਮਤ 3325 ਰੁਪਏ ਸੀ ਤਾਂ ਉਹ 7288, ਯਾਨੀ ਤਕਰੀਬਨ ਅੱਧੋ ਅੱਧ ਲਾ ਲਓ। ਮਤਲਬ ਕਿ 65 ਲੱਖ ਹੈ ਤਾਂ ਜਿਹੜਾ ਇਹ ਮਾਮਲਾ ਸੀ ਉਹ 32-33 ਲੱਖ ਦਾ ਬਣਦਾ, 32-33 ਲੱਖ ਜਾਂ 35 ਲੱਖ ਲਾ ਲਓ ਕਿ ਉਹ ਐਕਸਟਰਾ ਦਿੱਤਾ ਗਿਆ। ਆਈਓ ਘਟਾਲਾ ਹੈ, ਠੀਕ ਹੈ, ਆਈਓ ਘਟਾਲਾ ਹੈ। ਸੋ ਇਹਨੂੰ ਜੇ ਆਪਾਂ ਆਸਾਨ ਸ਼ਬਦਾਂ ਚ ਇਦਾਂ ਸਮਝਣਾ ਹੋਵੇ ਤਾਂ ਠੀਕ ਇਸੇ ਤਰ੍ਹਾਂ ਹੀ ਹੈ ਕਿ ਜੋ ਰੇਟ ਸੀਗਾ, ਜੋ ਮਤਲਬ ਕਿ ਦੇਣਾ ਚਾਹੀਦਾ ਸੀਗਾ, ਉਹਦੇ ਤੋਂ ਦੁੱਗਣੇ ਫੜਾ ਦਿੱਤੇ ਗਏ। ਹੁਣ ਦੁੱਗਣੇ ਫੜਾ ਕੇ ਇਹੀ ਖੇਡ ਚੱਲਦਾ ਹੈ ਨਾ ਕਿ ਫਿਰ ਵਿੱਚੋਂ ਇੱਕ ਹਿੱਸਾ ਲੈ ਲਿਆ ਗਿਆ।
ਇਹ ਇਦਾਂ ਦੀ ਗੇਮ ਹੈ। ਤਾਂ ਗੱਲ ਇਹ ਆ ਜਿਹੜੀ ਮੈਂ ਕਹਿਣ ਜਾ ਰਿਹਾ ਵਾਂ ਕਿ 30-32 ਲੱਖ ਰੁਪਏ ਦਾ ਹੀ ਮਾਮਲਾ ਨਿਕਲਦਾ, ਹੱਦ 35 ਦਾ ਲਾ ਲਓ। ਪਰ ਇਹਨੂੰ ਪ੍ਰਚਾਰਿਆ ਬਹੁਤ ਗਿਆ, ਬਹੁਤ ਪ੍ਰਚਾਰਿਆ ਗਿਆ, ਕਿਉਂਕਿ ਉਸ ਟਾਈਮ ਤੁਹਾਨੂੰ ਪਤਾ ਹੈ ਕਰਪਸ਼ਨ ਦੇ ਅਗੇਂਸਟ ਕਹਿੰਦੇ ਆ ਕਿ ਸਾਡੀ ਮੁਹਿੰਮ ਜਿਹੜੀ ਆ ਚੱਲ ਰਹੀ ਆ, ਉਦੋਂ ਬਹੁਤ ਜ਼ਿਆਦਾ ਜ਼ੋਰ ਸ਼ੋਰ ਸੀਗਾ। ਪਰ ਹੁਣ ਜੇ ਦੇਖੀਏ ਤੇ ਤੋਂ ਵੀ ਵੱਡੇ ਵੱਡੇ ਘੁਟਾਲੇ ਤੇ ਤੋਂ ਵੀ ਤਗੜੇ ਨਾ ਜੁਗਾੜ ਇਹਨਾਂ ਦੇ ਹਲਕੇ 'ਚ ਹੁੰਦੇ ਰਹੇ ਆ। ਰਾਣੋ ਵਾਲਾ ਡਰੱਗ ਨੈਕਸਸ ਉਹ ਕਿੱਥੇ ਸੀਗਾ ਜੀ? ਉਹ ਇੱਥੇ ਹੀ ਸੀਗਾ ਜਿੱਥੇ ਇਹ ਕੈਪਟਨ ਸੰਧੂ ਕੰਮ ਕਰਦੇ ਸਨ। ਮੈਂ ਨਹੀਂ ਕਹਿੰਦਾ ਕਿ ਇਨਵੋਲਵਮੈਂਟ ਆ ਜੀ, ਪਰ ਇੱਕ OSD ਜਿਹੜਾ ਅਮਰਿੰਦਰ ਸਿੰਘ ਦਾ ਤਤਕਾਲੀ OSD ਤੇ ਇਹਨਾਂ ਦੇ ਸ਼ਹਿਰ ਦਾ ਹੀ ਸੀਗਾ, ਉਹ ਰਾਣੋ ਦੀ ਗੱਡੀ 'ਚ ਕੀ ਕਰਦਾ ਹੁੰਦਾ ਸੀਗਾ? ਉਹਦਾ ਪਿਓ ਜੱਜ ਸੀਗਾ ਜੀ। NDPS ਕੇਸਾਂ ਦੇ ਵਿੱਚ ਜ਼ਮਾਨਤ ਦੇਣ ਦੇ ਚਲਦਿਆਂ ਉਹਦੇ ਤੇ ਕਈ ਸਵਾਲ ਉੱਠੇ। ਤੁਸੀਂ ਉਹਨੂੰ ਕਿਉਂ ਨਹੀਂ ਪੁੱਛਦੇ ਬਈ? ਜੀ ਉਹਨੂੰ ਵੀ ਪੁੱਛ ਲਓ। ਤੁਹਾਡੇ ਕੋਲ ਫਾਈਲਾਂ ਪਈਆਂ ਤੇ ਫਾਈਲਾਂ ਦੇ ਵਿੱਚ ਇਹ ਕਹਾਣੀਆਂ ਦੱਬੀਆਂ ਪਈਆਂ ਨੇ ਜੀ ਕਿ ਰਾਣੋ ਨੇ ਖੁਦ ਮੰਨਿਆ ਕਿ ਬਈ ਅਸੀਂ ਅਫਸਰਾਂ ਨੂੰ, ਇੱਕ ਉੱਚ ਅਧਿਕਾਰੀ ਦਾ ਨਾਮ ਲਿਆ ਕੇ ਉਮਰਾ ਨੰਗਲ ਦਾ, ਕਿ ਕੁੜੀਆਂ ਦਿੰਦੇ ਰਹੇ ਨਾ, ਕੁੜੀਆਂ ਪ੍ਰੋਵਾਈਡ ਕਰਵਾਉਂਦੇ ਰਹੇ ਆ, ਤੇ ਜਿਹੜੇ ਕਰਪਟ ਅਫਸਰ ਸੀਗੇ ਉਹਨਾਂ ਦਾ ਕਾਲਾ ਧਨ ਜਿਹੜਾ ਹੈ ਉਹ ਸ਼ਰਾਬ ਦੇ ਠੇਕਿਆਂ 'ਚ ਇਨਵੈਸਟ ਕਰਦੇ ਰਹੇ ਜੀ। ਫਿਰ ਤੁਸੀਂ ਰੌਲਾ ਪਾਇਆ 500 ਕਰੋੜ ਦੀਆਂ ਰਜਿਸਟਰੀਆਂ ਮਿਲੀਆਂ ਨੇ। ਹਾਂਜੀ, ਪਾਓ ਖਬਰ ਉਹਨਾਂ ਮਾਮਲਿਆਂ ਨੂੰ ਕਿਉਂ ਛੱਡ ਰਹੇ ਹੋ? ਗੱਲ ਤੇ ਹੈ ਕਿ 32-34 ਲੱਖ ਦਾ ਮਾਮਲਾ ਸਹੀ ਹੈ ਝੂਠਾ ਸਾਨੂੰ ਨਹੀਂ ਪਤਾ। ਅੱਛਾ, ਫਿਰ ਉਸੇ ਹੀ ਕੇਸ ਦੇ ਵਿੱਚ ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚ ਹੀ ਸੈਂਪਲ ਗਾਇਬ ਹੋ ਗਿਆ ਇਸ ਏਰੀਏ 'ਚੋਂ ਜੀ। ਪਾਓ ਇਹਨਾਂ ਚੀਜ਼ਾਂ ਨੂੰ ਹੱਥ ਪਾਓਗੇ ਤਾਂ ਗੱਲ ਜਿਹੜੀ ਹੈ ਉਹ ਵੱਡੀ ਬਣੇਗੀ। ਜੇ ਗੱਲ ਵੱਡੀ ਬਣਾਉਣੀ ਹੈ ਤਾਂ ਫਿਰ ਫੈਸਲੇ ਵੱਡੇ ਲੈਣੇ ਪੈਂਦੇ ਆ। ਸੋ ਬਹਰਹਾਲ ਸੰਦੀਪ ਸੰਧੂ ਇੱਕ ਵਾਰੀ ਰਾਹਤ ਲੈ ਗਏ ਨੇ ਤੇ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਣਾ ਕਰਨਾ ਕੱਖ ਨਹੀਂ ਹੈ ਜਿਸ ਤਰ੍ਹਾਂ ਦਾ ਇਹ ਮਾਮਲਾ ਬਣਿਆ ਹੈ। ਪਰ ਬਹੁਤ ਵੱਡੇ ਵੱਡੇ ਮਾਮਲੇ ਜਿਹੜੇ ਆ ਉਹ ਪ੍ਰਚਾਰ ਦੇ ਹੇਠਾਂ ਦਬ ਗਏ। ਪ੍ਰਚਾਰ ਜ਼ਿਆਦਾ ਹੋ ਰਿਹਾ, ਕੰਮ ਘੱਟ ਹੁੰਦਾ ਕਈ ਵਾਰ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ। ਬਿਜਲੀ ਮੰਤਰੀ ਸਾਹਿਬ ਹਰਭਜਨ ਸਿੰਘ ETO ਦੀ ਉਹ ਦਾਅਵਾ ਕਰ ਰਹੇ ਨੇ ਕਿ 90% ਪੰਜਾਬ ਦੇ ਪਰਿਵਾਰ ਹੈ ਜੇ ਜਿਨ੍ਹਾਂ ਦਾ ਬਿਜਲੀ ਦਾ ਬਿੱਲ 0 ਆ ਰਿਹਾ ਜੀ। ਇਹ ਚੰਗੀ ਗੱਲ ਹੈ ਜੀ। 90% 'ਚ ਕੁਛ ਤੇ ਗਰੀਬ ਵੀ ਹੋਣਗੇ ਨਾ। ਹਾਂਜੀ, ਬਿਲਕੁਲ ਜਿਹੜਾ ਬਿੱਲ ਪੇ ਨਹੀਂ ਕਰ ਸਕਦੇ ਤਾਂ ਵਧੀਆ ਗੱਲ ਹੈ ਜੋ ਇਹ ਗੱਲ ਕਹਿ ਰਹੇ ਨੇ ETO ਸਾਹਿਬ। ਵੈਸੇ ਤਾਂ ਹੁਣ ਨਾ ਜੋੜਨ ਤੇ ਚੰਗਾ ਹੈ ਕਿਉਂਕਿ ETO ਹੁਣ ਹੈ ਨਹੀਂ ਗੇ। ETO ਤਾਂ ਇੱਕਦਮ ਨਾਲ ਮੰਤਰੀ ਵੀ ਤੇ ETO ਰਹਿ ਨਹੀਂ ਸਕਦੇ। ਖੈਰ ਜਿਵੇਂ ਅਫਸਰ ਰਿਟਾਇਰ ਹੁੰਦੇ ਨੇ ਜਾਂ ਰਿਟਾਇਰਮੈਂਟ ਲੈ ਕੇ ਸਿਆਸਤ 'ਚ ਦਾਖਲ ਹੁੰਦੇ ਨੇ ਤੇ ਆਪਣਾ ਤਖੱਲਸ ਵੀ ਨਾਲ ਹੀ ਰੱਖਦੇ ਨੇ। ਕੈਪਟਨ ਨੇ ਵੀ ਆਪਣੇ ਨਾਂ ਦੇ ਨਾਂ ਨਾਲੋਂ ਕੈਪਟਨ ਕਦੇ ਲਾਇਆ ਨਹੀਂ ਹੈ। ਤਾਂ ਗੱਲ ਇਹ ਹੈ ਭਾਈ ਕਿ ਇਹਨਾਂ ਨੇ ਦਾਅਵਾ ਕੀਤਾ ਕਹਿੰਦੇ ਕਿ 90% ਪਰਿਵਾਰਾਂ ਦਾ ਬਿਜਲੀ ਬਿੱਲ 0 ਆ ਗਿਆ। ਹੁਣ ਦੇਖੋ ਸਿਆਲਾਂ 'ਚ ਤਾਂ ਖਪਤ ਵੀ ਘਟ ਜਾਂਦੀ ਹੈ ਨਾ ਪ੍ਰਵੀਨ ਜੀ। ਜੀ ਤਾਂ ਬਹੁਤ ਘੱਟ ਖਪਤ ਹੋ ਜਾਂਦੀ ਹੈ। ਪਰ ਐਤਕੀ ਕੀ ਹੋਇਆ ਕਿ ਘੱਟ ਖਪਤ ਦੇ ਬਾਵਜੂਦ ਵੀ ਸਿਆਲਾਂ 'ਚ ਕੱਟ ਲੱਗ ਰਹੇ ਆ। ਇਹ ਇੱਕ ਨਿਆਰੀ ਗੱਲ ਵੇਖਣ ਨੂੰ ਮਿਲੀ ਹੈ। ਇਹ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਰਿਕਾਰਡ ਪੈਦਾ ਕੀਤਾ ਸੀਗਾ ਜਦੋਂ ਕੋਲਾ ਇਹਨਾਂ ਤੋਂ ਸ਼ਾਰਟ ਹੋ ਗਿਆ ਸੀਗਾ। ਤਾਂ ਖੈਰ ਇਹਨਾਂ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ 5629 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਦਾ ਲਾਭ ਦਿੰਦੇ ਆ। 600 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਜਿਹੜੀ ਦਿੱਤੀ ਗਈ। ਇਸ ਦੇ ਨਾਲ ਘਰੇਲੂ ਖਪਤਕਾਰਾਂ ਲਈ 7 ਕਿਲੋਵਾਟ ਤੱਕ 3 ਰੁਪਏ ਪਰ ਯੂਨਿਟ ਦੀ ਸਬਸਿਡੀ ਜਾਰੀ ਰੱਖੀ ਗਈ ਜਿਸ ਨਾਲ 1278 ਕਰੋੜ ਰੁਪਏ ਦਾ ਲਾਭ ਹੋਵੇਗਾ। ਤੇ ਨਾਲ ਉਹਨਾਂ ਨੇ ਕਿਹਾ ਕਿ ਇਸ ਪਹਿਲ ਕਦਮੀ ਨਾਲ 90% ਪਰਿਵਾਰਾਂ ਦਾ ਬਿਜਲੀ ਬਿੱਲ ਹੁਣ 0 ਆ ਰਿਹਾ ਤੇ ਜਨਵਰੀ 2023 ਤੱਕ ਇਹ ਅੰਕੜਾ ਹੋਰ ਵੀ ਵਧਣ ਦੀ ਉਮੀਦ ਹੈ। ਮਤਲਬ ਕਿ ਉਦੋਂ ਤੱਕ ਤੁਹਾਨੂੰ ਪਤਾ ਹੀ ਹੈ ਕਿ ਸਿਆਲ ਚੱਲੇਗਾ। ਖੈਰ ਨਾਲ ਇਹਨਾਂ ਨੇ ਕਿਹਾ ਕਿ ਸਾਰੇ ਬਕਾਇਆ ਬਿੱਲਾਂ ਨੂੰ ਮਾਫ ਕੀਤਾ ਗਿਆ ਸੀਗਾ 31 ਦਸੰਬਰ 2021 ਤੱਕ ਦੇ ਜਿਹੜੇ ਸਨ। ਫਿਰ ਜਿਹੜੇ ਕੱਟੇ ਕਨੈਕਸ਼ਨ ਸੀ ਅਸੀਂ ਉਹ ਸਾਰੇ ਬਹਾਲ ਕਰ ਦਿੱਤੇ ਆ। ਨਾਲ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਟਿਊਬਵੈਲਾਂ ਲਈ ਮੁਫਤ ਬਿਜਲੀ ਦਾ ਜਿਹੜਾ ਲਾਲਚ ਦਿੱਤਾ ਪਿਛਲੀਆਂ ਸਰਕਾਰਾਂ ਨੇ, ਪਰ ਕਿਸਾਨਾਂ ਨੂੰ ਕਦੇ ਨਿਰਵਿਘਨ ਬਿਜਲੀ ਨਹੀਂ ਸੀ ਦਿੱਤੀ। ਅਸੀਂ ਇਹਨਾਂ ਨੂੰ ਐਤਕੀ ਨਿਰਵਿਘਨ ਬਿਜਲੀ ਵੀ ਦਿੱਤੀ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਹਾਰਸ ਪਾਵਰ ਦੀਆਂ ਜਿਹੜੀਆਂ ਮੋਟਰਾਂ ਆਉਂਦੀਆਂ ਨੇ ਤਾਂ ਉਹਨਾਂ ਦੀ ਇਨਹਾਂਸਮੈਂਟ ਫੀਸ ਜਿਹੜੀ ਹੁੰਦੀ ਹੈ ਉਹ ਵੀ ਅਸੀਂ 4750 ਰੁਪਏ ਤੋਂ ਪ੍ਰਤੀ HP ਤੋਂ ਘਟਾ ਕੇ ਉਹ 2500 ਰੁਪਏ ਪ੍ਰਤੀ HP ਕਰ ਦਿੱਤੀ ਹੈ। ਖੈਰ ਦੇਖੋ ਚਲੋ ਇਹ ਹੁਣ ਜਿਹੜਾ ਕੰਮ ਆ ਇਹ ਠੀਕ ਆ ਚੱਲਦਾ ਰਵੇ ਤੇ ਠੀਕ ਆ। ਕਿਤੇ ਮੈਂ ਤੇ ਇਹ ਸਮਝਦਾ ਕਿ ਬਿਲਕੁਲ ਝਟਕਾ ਹੀ ਨਾ ਖਾ ਬਈਏ ਕਿਉਂਕਿ ਵੇਖੋ ਗੱਲਾਂ ਕੀ ਹੈ ਕਿ
ਇਹ ਤਾਂ ਅੰਕੜੇ ਹੁੰਦੇ ਨੇ ਸਰਕਾਰ ਦੇ, ਸਰਕਾਰਾਂ ਨੇ ਅੰਕੜੇ ਬਿਆਨ ਕਰਨੇ ਹੁੰਦੇ ਨੇ। ਇੱਕ ਹੁੰਦੇ ਨੇ ਅੰਕੜਿਆਂ ਨੂੰ ਕਾਊਂਟਰ ਕਰਨ ਵਾਲੇ ਅੰਕੜੇ ਜੀ। ਜੇ ਤੁਸੀਂ ਉਹਨਾਂ ਨੂੰ ਦੇਖੋਗੇ ਤਾਂ ਪਾਵਰਕੌਮ ਨੇ ਜਿਹੜੀ ਮੰਗ ਰੱਖੀ, ਡਿਮਾਂਡ ਰੱਖੀ ਹੈ, ਪਾਵਰਕੌਮ ਦਾ ਜਦੋਂ ਸਾਲ ਚੜ੍ਹਦਾ ਨਾ ਜ਼ੂਰ, ਨਾਲ ਦੀ ਨਾਲ ਇੱਕ ਡਿਮਾਂਡ ਆਉਂਦੀ ਹੁੰਦੀ ਹੈ, ਉਹਨੂੰ ਕਹਿ ਦਿੰਦੇ ਆ ਸਾਲਾਨਾ ਮਾਲੀਆ ਲੋੜ। ਜੀ ਜੀ। ਅੰਗਰੇਜ਼ੀ ਚ ਉਹਨੂੰ ਬੋਲ ਦਿੰਦੇ ਆ ARR। ਠੀਕ ਹੈ ਜੀ। ਇਹ ਜਿਹੜੀ ARR ਹੈ, ਇਹ ਤੁਸੀਂ ਦੇਖੋਗੇ ਤਾਂ ਤਕਰੀਬਨ ਐਤਕੀ ਦੀ ਜਿਹੜੀ ਹੈ ਉਹ ਸਾਡੀ ਪਿਛਲੇ ਸਾਲ ਨਾਲੋਂ 7000 ਕਰੋੜ ਦੀ ਵੱਧ ਹੈ। ਪਾਵਰਕੌਮ ਕੀ ਕਰਦਾ ਹੈ, ਜਿੱਦਾਂ ਹੁਣ ਮਤਲਬ ਕਿ ਫਰਜ਼ ਕਰੋ ਤੁਹਾਨੂੰ ਮਿੱਠੇ ਚੌਲ ਖਵਾ ਕੇ ਮਾਂ ਨੇ ਭੇਜਿਆ ਕਾਲਜ ਜੀ, ਹੋਸਟਲ, ਤੁਸੀਂ ਉੱਥੇ ਰਹੇ, ਸਾਰਾ ਸਾਲ ਪੜ੍ਹਾਈ ਕੀਤੀ, ਦੂਜੇ ਸਾਲ ਫੇਰ ਮਾਤਾ ਜੀ ਦੇ ਲਾ ਕੇ ਚਰਨੀ ਚੱਲਿਓ ਅਗਲੀ ਕਲਾਸ ਚ। ਠੀਕ ਹੈ ਜੀ। ਐਤਕੀ ਤੁਸੀਂ ਕੀ ਕਿਹਾ ਕਿ ਮਾਂ ਪਿਛਲੇ ਸਾਲ ਦੇ ਨਾਲੋਂ 10,000 ਰੁਪਏ ਦਾ ਵੱਧ ਅਰੇਂਜਮੈਂਟ ਕਰਿਓ, ਹੋਸਟਲ ਦੀ ਫੀਸ ਵੀ ਵੱਧ ਗਈ ਆ, ਮੇਰੇ ਵੀ ਥੋੜੇ ਖਰਚੇ ਵੱਧ ਗਏ ਨੇ, ਯਾਮੇ ਚ ਤੇਲ ਤੂਲ ਵੀ ਜਿਹੜਾ ਪੈਂਦਾ ਮਹਿੰਗਾ ਹੋ ਗਿਆ, ਮਤਲਬ ਤੁਹਾਡੀ ਡਿਮਾਂਡ ਵੱਧ ਗਈ ਜੀ। ਇਸੇ ਤਰ੍ਹਾਂ ਪਾਵਰਕੌਮ ਕਿਹਦੇ, ਹੁਣ ਕਿਉਂਕਿ ਸਬਸਿਡੀ ਇਹਨਾਂ ਨੇ ਦੇਣੀ ਹੈ ਨਾ, ਜਾਂ ਮਤਲਬ ਕਿ ਸਾਰਾ ਕੁਝ ਕਰਨਾ ਤਾਂ ਸਰਕਾਰ ਨੇ ਹੈ ਜੀ, ਤਾਂ ਉਹ ਆਪਣਾ ਜਿਹੜਾ ਮਾਲੀਆ ਦਾ ਇੱਕ ਬਜਟ ਰੱਖ ਦਿੰਦੇ ਆ ਕਿ ਸਾਨੂੰ ਇੰਨਾ ਚਾਹੀਦਾ ਘੱਟੋ ਘੱਟ। ਇਹ ਕਹਿੰਦੇ ਆ ਕਿ ਬਈ ਇੱਕ ਤੇ ਆ ਕਿ 70 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕੁੱਲ 7000 ਕਰੋੜ ਦਾ ਸਾਡੇ ਤੇ ਬੋਝ ਪੈ ਰਿਹਾ ARR ਦਾ, ਮਤਲਬ ਕਿ ਉਹ ਸਾਨੂੰ ਲਾਸ ਚ ਜਾ ਰਿਹਾ ਸੀ, ਤਾਂ ਪਿਛਲੇ ਸਾਲ ਦੇ ਨਾਲੋਂ ਉਹ ਵਧਿਆ। ਹੁਣ ਜਿਹੜੀ ਗੱਲ ਹੈ ਕਿ ਜੋ ਆਪਾਂ ਦੇਖਦੇ ਆ ਇਸ ਵੇਲੇ ਸਬਸਿਡੀ ਜਿਹੜੀ ਬਣਦੀ ਆ ਉਹ ਤਕਰੀਬਨ ਲਾ ਲਓ ਕਿ 18104 ਕਰੋੜ ਦੀ ਇਸ ਵਾਰੇ ਬਣ ਜਾਣੀ ਹੈ ਜੀ ਜੀ, ਤੇ ਕੈਰੀ ਫਾਰਵਰਡ ਹੋਏਗੀ। ਠੀਕ ਹੈ ਜੀ। ਹੁਣ ਕਰਮਚਾਰੀਆਂ ਦੀ ਲਾਗਤ ਉਹ 6827 ਕਰੋੜ ਰੁਪਏ ਉਹਨਾਂ ਦੀ। ਇਹਨਾਂ ਖਰਚਿਆਂ ਤੋਂ ਇਲਾਵਾ PSPCL ਨੂੰ 740 ਕਰੋੜ ਰੁਪਈਆ ਵਿਆਜ ਦੇਣਾ ਪੈਂਦਾ ਹੈ। ਪਾਵਰ ਯੂਟਿਲਿਟੀ UDAY ਹੁੰਦੀ ਆ ਉਸ ਸਕੀਮ ਅਧੀਨ, ਉਹ ਜਿਹੜੇ ਬੌਂਡ ਜਾਰੀ ਕੀਤੇ ਆ ਬਾਂਡਾਂ ਲਈ, ਇਕੁਇਟੀ ਜਿਹੜੀ ਹੈ ਉਹਦੀ ਵਾਪਸੀ ਵਜੋਂ ਰਾਜ ਸਰਕਾਰ ਨੂੰ 1684 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਵੀ ਉਹ ਦੇਣ ਆ ਰਿਹਾ ਹੈ। ਤੇ ਮਤਲਬ ਕਿ ਸਾਰਾ ਕੁਝ ਪਾ ਕੇ ਜੇ ਤੁਸੀਂ ਦੇਖੋਗੇ ਤਾਂ ਉਹਨੂੰ 43000 ਕਰੋੜ ਦੀ ਜ਼ਰੂਰਤ ਹੈ, ਤੇ ਜਿੰਨੀ ਕੋ ਉਹਦੀ ਰਾਸ਼ੀ ਮਤਲਬ ਕਿ ਸਾਰੀ ਪਾ ਕੇ ਜੋ ਇਹ ਦਿੰਦੇ ਵੀ ਹੈ ਤਾਂ ਵੀ ਉਹਦਾ ਘਾਟਾ ਹੈ। ਉਹ ਕਿੱਦਾਂ ਪੂਰਾ ਕੀਤਾ ਜਾਏਗਾ? ਜਾਂ ਤਾਂ ਰੇਟ ਵਧਾਉਣਗੇ, ਬੋਰੋ ਕਰਨਗੇ ਕਿਸੇ ਹਿਸਾਬ ਨਾਲ, ਤਾਂ ਹੀ ਉਹ ਘਾਟਾ ਪੂਰਾ ਹੋਏਗਾ ਨਾ ਸਾਲ ਦਾ। ਸੋ ਇਸ ਕਰਕੇ ਇਹ ਜਿਹੜਾ ਕਿ ਸਾਲਾਨਾ ਹੁਣ ਤੁਸੀਂ 7000 ਕਰੋੜ ਦਾ ਆਪਾਂ ਦੇਖ ਰਹੇ ਹਾਂ ਕਿ ਬੋਝ ਪੈ ਰਿਹਾ ਉਹਨਾਂ ਤੇ, ਜਾਂ ਘਾਟਾ ਪੈ ਰਿਹਾ, ਕੁਝ ਵੀ ਹੋ ਰਿਹਾ ਹੈ, ਤਾਂ ਇਹ ਬਹੁਤ ਜ਼ਿਆਦਾ ਹੈ, ਖੱਪਾ ਰਹਿ ਜਾਂਦਾ ਹੈ। ਸੋ ਇਸ ਕਰਕੇ PSPCL ਨੂੰ ਬਿਜਲੀ ਉਤਪਾਦਨ ਤੇ ਵੰਡ ਜੋ ਸੁਚਾਰੂ ਢੰਗ ਨਾਲ ਚਲਾਉਣੀ ਹੁੰਦੀ, ਉਹਦੇ ਲਈ 1757 ਕਰੋੜ ਰੁਪਈਆ ਚਾਹੀਦਾ ਐਕਸਟਰਾ। ਘਰੇਲੂ ਕਨੈਕਸ਼ਨਾਂ ਦੀ ਗਿਣਤੀ ਕਿਉਂਕਿ ਵੱਧ ਗਈ ਆ, ਉਹਦੇ ਵਾਸਤੇ ਵੀ ਤੁਸੀਂ ਦੇਖੋਗੇ ਤਾਂ ਉਹਨਾਂ ਦਾ ਬਜਟ ਵੱਧਦਾ ਤੁਰਿਆ ਜਾਣਾ ਜੀ ਜੀ। ਤੇ ਜਿਹੜੀ ਮੌਜੂਦਾ ਵਰੇ ਦੀ ਸਬਸਿਡੀ ਆਪਾਂ ਟੋਟਲ ਲਾ ਲਈਏ 24865 ਕਰੋੜ ਬਣ ਜਾਏਗੀ, ਜਿਹਦੇ ਚੋਂ ਸਰਕਾਰ 11000 ਕਰੋੜ ਦੀ ਅਦਾਇਗੀ ਕੀਤੀ ਹੈ। ਅਗਲੇ 3 ਮਹੀਨਿਆਂ ਵਿੱਚ ਜੇਕਰ ਰਹਿੰਦੀ ਸਬਸਿਡੀ ਦੀ ਅਦਾਇਗੀ ਨਹੀਂ ਹੁੰਦੀ ਤਾਂ ਸਬਸਿਡੀ ਕੈਰੀ ਫਾਰਵਰਡ ਰਾਸ਼ੀ 28000 ਕਰੋੜ ਤੱਕ ਪਹੁੰਚ ਜਾਏਗੀ। ਮਤਲਬ ਕਿ ਜਿਹੜੀ ਆਪਾਂ ਕੈਰੀ ਫਾਰਵਰਡ 18104 ਗਿਣ ਕੇ ਆਏ ਆ, ਟੋਟਲ ਦੇ ਵਿੱਚ ਉਹ ਸਾਰਾ ਜੇ ਭੁਗਤਾਨ ਨਹੀਂ ਹੁੰਦਾ ਤਾਂ ਫਿਰ ਉਹ ਸਾਰੇ ਜੁੜ ਕੇ ਬਕਾਇਆ 28000 ਕਰੋੜ ਤੱਕ ਦੀ ਹੋ ਜਾਏਗੀ। ਤੁਸੀਂ ਆਪ ਦੇਖ ਲਓ ਕਿ ਇਹ ਸਾਰਾ ਕੁਝ ਜਿਹੜਾ ਮਹਿੰਗਾ ਕਿੰਨਾ ਪੈ ਰਿਹਾ ਜੀ। ਮਤਲਬ ਕਿ ਇੱਕ ਤੇ ਹੈ ਕਿ ਠੀਕ ਹੈ ਸਹੂਲਤ ਤੇ ਦੇ ਰਹੇ ਹੋ ਤੁਸੀਂ, ਉਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਨਾਲ ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਇਹ ਸਾਰਾ ਪੈਸਾ ਵੀ ਜਿਹੜਾ ਪੰਜਾਬ ਦਾ ਜਾ ਰਿਹਾ, ਜਾਂ ਪੰਜਾਬ ਆਪਦੇ ਕਰਜ਼ੇ ਦੇ ਉੱਤੇ ਫਿਰ ਕਰਜ਼ਾ ਜਿਹੜਾ ਉਹ ਚੜਾ ਰਿਹਾ ਹੈ ਜੀ। ਅਗਲੀ ਖਬਰ ਦੇ ਬਾਰੇ ਵਧੀਆ ਮਿੰਟ ਜੀ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ ਮੁੰਨਾ ਭਾਈਆਂ ਤੇ। ਹੁਣ ਜਿਹੜੇ ਮੁੰਨਾ ਭਾਈ ਨੇ ਉਹਨਾਂ ਤੇ ਕਾਰਵਾਈਆਂ ਕਰੇਗੀ ਪੰਜਾਬ ਸਰਕਾਰ। ਮੁੰਨਾ ਭਾਈ ਦੇਖੋ, ਇੱਕ ਫਿਲਮ ਆਈ ਸੀ ਉਹਦੇ ਵਿੱਚ ਸੰਜੇ ਦੱਤ ਉਹ ਨਕਲੀ ਜਿਹਾ ਡਾਕਟਰ ਬਣ ਜਾਂਦਾ ਆਪਦੇ ਪਿਓ ਨੂੰ ਵਿਖਾਉਣ ਵਾਸਤੇ, ਤਾਂ ਉੱਥੇ ਜਿੱਥੇ ਕਿਤੇ ਇਸ ਤਰ੍ਹਾਂ ਨਕਲੀਆਂ ਦਾ ਮਾਮਲਾ ਹੁੰਦਾ ਤੇ ਉਹ ਨਾਲ ਮੁੰਨਾ ਭਾਈ ਸ਼ਬਦ ਲੱਗ ਜਾਂਦਾ ਹੈ। ਤਾਂ ਮੁੰਨਾ ਭਾਈਆਂ ਦਾ ਮਤਲਬ ਕੀ ਹੈ ਕਿ ਇੱਕ ਤੋਂ ਵਧੇਰੇ ਨੇ, ਇੱਥੇ ਇੱਕ ਹੀ ਮਾਨ ਨਹੀਂ, ਤੇ ਇੱਧਰ ਮਤਲਬ ਕਿ ਕਈ ਮੁੰਨਾ ਭਾਈ ਨੇ ਜੀ। ਤਾਂ ਹੁਣ ਇਹਦੇ ਚ ਕੀ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ SSP ਮੋਹਾਲੀ ਤੋਂ ਇਹਦੀ ਜਾਂਚ ਪੜਤਾਲ ਕਰਾਵਾਂਗੇ
ਮਾਮਲਾ ਜਿਹੜਾ ਹੈ ਉਹ ਬੜਾ ਇੱਕ ਵਿਚਿੱਤਰ ਕਿਸਮ ਦਾ ਹੈ। ਦੇਖੋ, ਨਾ ਪੜ੍ਹਾਈ ਕੀਤੀ ਗਈ, ਨਾ ਟ੍ਰੇਨਿੰਗ ਕੀਤੀ ਗਈ ਆ, ਸਿੱਧਾ 5 ਲੱਖ ਦੇ ਵਿੱਚ ਜਾ ਕੇ ਤੇ ਫਰਜ਼ੀ ਡਿਗਰੀ ਲੈ ਕੇ ਮੈਡੀਕਲ ਪ੍ਰੈਕਟਿਸ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ। ਇਹਦੇ ਚ ਇਹਨਾਂ ਨੇ ਜਦੋਂ ਫਿਰ ਹੁਣ ਮੁੱਢਲੀ ਜਾਂਚ ਕੀਤੀ ਤੇ ਬਈ ਐਵੇਂ ਕੋਈ ਮਤਲਬ ਕਿ ਉੱਥੋਂ ਕੋਈ ਉੱਥੋਂ ਇਸ ਤਰ੍ਹਾਂ ਯੂਨੀਵਰਸਿਟੀਆਂ ਜਿਹੜੀਆਂ ਕਿ ਮਾਨਤਾ ਪ੍ਰਾਪਤ ਹੀ ਨਹੀਂ ਹੋ ਰਹੇ, ਤਾਂ ਉਹ ਸਾਰਾ ਕੁਝ ਉੱਥੋਂ 5-5 ਲੱਖ ਚ ਲੈ ਆਏ। ਕਹਿੰਦੇ ਕਿ ਹੁਣ ਸਾਰੀ ਜਾਂਚ ਪੜਤਾਲ ਜਿਹੜੀ ਹੈ ਉਹ ਸੌਂਪ ਦਿੱਤੀ ਹੈ ਮੋਹਾਲੀ ਦੇ ਐਸਐਸਪੀ ਨੂੰ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ 80 ਤੋਂ ਵੱਧ ਡਿਗਰੀਆਂ ਵਾਲਾ ਮਾਮਲਾ ਹੈ ਇਹ ਖੰਗਾਲਿਆ ਜਾਏਗਾ ਤੇ ਇਹਦੇ ਚ ਕੁਝ ਗ੍ਰਿਫਤਾਰੀਆਂ ਵੀ ਹੋ ਜਾਣ। ਵੈਸੇ ਕਾਫੀ ਖਤਰਨਾਕ ਵਰਤਾਰਾ ਹੈ। ਪਿਛਲੇ ਦਿਨੀ 71-72 ਡਾਕਟਰਾਂ ਦੀ ਲਿਸਟ ਨਿਕਲੀ ਹੈ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਫੋਰਨ ਦੇ ਵਿੱਚੋਂ MBBS ਤਾਂ ਕੀਤੀ, ਪਰ ਇੱਥੇ ਕੀ ਹੁੰਦਾ ਪ੍ਰਵੀਨ ਜੀ, ਇੱਕ ਸਿਸਟਮ ਹੈ ਸਾਡੇ ਉਰੇ ਕਿ MBBS ਜਦੋਂ ਤੁਸੀਂ ਫੋਰਨ ਤੋਂ ਕਰ ਲਈ ਉਸ ਤੋਂ ਬਾਅਦ ਇੱਕ ਐਗਜ਼ਾਮ ਕੰਡਕਟ ਕੀਤਾ ਜਾਂਦਾ ਉਹਨਾਂ ਵਾਸਤੇ। ਜੀ ਉਸ ਐਗਜ਼ਾਮ ਚੋਂ ਬਚਣ ਵਾਸਤੇ ਜਿਹੜੇ ਵਾਰ-ਵਾਰ ਫੇਲ ਹੋ ਰਹੇ ਸੀ ਉਹਨਾਂ ਨੇ ਵੀ ਇਹੀ ਜੁਗਾੜਬੰਦੀ ਕੀਤੀ ਔਰ ਕਮਾਲ ਦੀ ਗੱਲ ਵੱਡੇ ਹਸਪਤਾਲਾਂ 'ਚ ਇਸ ਟਾਈਮ ਜੌਬ ਕਰ ਰਹੇ। ਹੁਣ ਜਾ ਕੇ ਉਹ ਮਾਮਲਾ ਫੜਿਆ ਗਿਆ। ਤਾਂ ਇਸ ਤਰ੍ਹਾਂ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਡਾਕਟਰੀ ਲਾਈਨ ਦੇ ਵਿੱਚ ਇਹ ਬਹੁਤ ਖਤਰਨਾਕ ਵਰਤਾਰਾ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਦਿੱਲੀ ਹਾਦਸੇ ਦੀ। ਨਿਧੀ ਦੇ ਦਾਅਵੇ ਨੂੰ ਪਰਿਵਾਰ ਨੇ ਨਕਾਰਿਆ ਜੀ। ਹਾਂਜੀ ਦੇਖੋ, ਜਿਹੜੀ ਨਿਧੀ ਹੈ ਉਹਨੇ ਦਾਅਵਾ ਕੀਤਾ ਸੀ, ਇਹ ਨਿਧੀ ਉਹ ਕੁੜੀ ਹੈ ਜਿਹੜੀ ਸਕੂਟੀ ਤੇ ਨਾਲ ਸੀ ਉਹ ਕੁੜੀ ਦੇ। ਜੀ ਇਹਨੇ ਦਾਅਵਾ ਕੀਤਾ ਸੀਗਾ ਕਿ ਭਾਈ ਉਸ ਵੇਲੇ ਜਦੋਂ ਐਕਸੀਡੈਂਟ ਹੋਇਆ ਤੇ ਮੈਂ ਦੂਜੇ ਪਾਸੇ ਡਿੱਗ ਪਈ, ਇਹ ਕਾਰ ਵਾਲੀ ਸਾਈਡ ਡਿੱਗ ਪਈ ਤੇ ਸਾਰਾ ਕੁਝ ਵਾਪਰ ਗਿਆ। ਘਰ ਵਾਲੇ ਕਹਿੰਦੇ ਆ ਕਿ ਅਸੀਂ ਤੈਨੂੰ ਜਾਣਦੇ ਨਹੀਂ ਆ। ਦੂਜੀ ਗੱਲ, ਇਸ ਕੁੜੀ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਉੱਥੋਂ ਖਾ ਪੀ ਕੇ ਨਿਕਲੀਆਂ, ਮਤਲਬ ਕਿ ਪੀ ਕੇ ਵੀ, ਤੇ ਇਹ ਜ਼ਿਆਦਾ ਨਸ਼ੇ ਦੇ ਵਿੱਚ ਸੀ। ਹੋਟਲ ਦੇ ਵਿੱਚ ਵੀ ਇਹ ਗਏ ਨੇ, ਕੁਛ ਮਤਲਬ ਕਿ ਮੁੰਡੇ ਵੀ ਸੀਗੇ, ਕੁੜੀਆਂ ਵੀ ਸੀ, ਤੇ ਥੋੜਾ ਸ਼ੋਰ ਛੱਪਾ ਵੀ ਹੋਇਆ। ਬਾਅਦ ਚ ਬਾਹਰ ਆ ਕੇ ਵੀ ਥੋੜਾ ਤੁਸੀਂ ਦੇਖੋਗੇ CCTV ਨੂੰ ਧਿਆਨ ਦੇ ਨਾਲ ਤੇ ਏਦਾਂ ਹੀ ਲੱਗਦਾ ਥੋੜੇ ਬਹਿਸ ਜੀ ਹੋ ਰਹੀ ਹੈ। ਤੇ ਇਹ ਕਹਿੰਦੀ ਹੈ ਕਿ ਮੈਂ ਉਹਨੂੰ 2 ਵਾਰੀ ਕਿਹਾ, ਇੱਕ ਵਾਰੀ ਟਰੱਕ 'ਚ ਵੀ ਵੱਜਣ ਲੱਗੇ ਸੀ ਅਸੀਂ, ਮੈਂ ਕਿਹਾ ਕਿ ਸਕੂਟੀ ਮੈਨੂੰ ਚਲਾ ਲੈਣ ਦੇ, ਉਹਨੇ ਚਲਾਉਣ ਨਹੀਂ ਦਿੱਤੀ। ਤੋਂ ਬਾਅਦ ਚ ਉਹ ਕਹਿੰਦੀ ਕਿ ਸਾਰਾ ਕੁਝ ਹੋ ਗਿਆ, ਪਰ 75 ਘੰਟੇ ਕਿੱਥੇ ਰਹੀ ਇੱਕ ਵੱਡਾ ਸਵਾਲ ਸੀ। ਉਹ ਕਹਿੰਦੀ ਮੈਂ ਡਰ ਗਈ, ਘਬਰਾ ਗਈ, ਸੋ ਇਸ ਕਰਕੇ ਮੈਂ ਸਾਹਮਣੇ ਨਹੀਂ ਆਈ। ਪਰ ਜਦੋਂ ਪੁਲਿਸ ਨੇ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਉਹਨੂੰ ਲੱਗਿਆ ਤਾਂ ਉਹ ਆ ਗਈ। ਹੁਣ ਜਿਹੜੇ ਪੀੜਤ ਨੇ ਜਾਂ ਪਰਿਵਾਰ ਆ ਉਹ ਕਹਿੰਦਾ ਹੈ ਕਿ ਇਹ ਅਸਲ ਦੇ ਵਿੱਚ ਜਿਹੜੀ ਇਹ ਦੋਸਤ ਹੋਣ ਦਾ ਦਾਅਵਾ ਕਰ ਰਹੀ ਹੈ, ਅਸੀਂ ਤੈਨੂੰ ਜਾਣਦੇ ਨਹੀਂ ਹੈ, ਇਹ ਹੋ ਸਕਦਾ ਆ ਕਿ ਇਹ ਬਈ ਅਸਲ 'ਚ ਉਹਨਾਂ ਦੇ ਨਾਲ ਰਲੀ ਹੋਵੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਬਈ ਇਹਨਾਂ ਨੇ ਸਾਜ਼ਿਸ਼ਨ ਉਹਦਾ ਕਤਲ ਕੀਤਾ ਹੋਵੇ। ਕਿਉਂਕਿ ਉਹ ਕਹਿੰਦੇ ਆ ਕਿ ਸਾਨੂੰ ਕਦੇ ਨਹੀਂ ਲੱਗਿਆ ਕਿ ਉਹ ਕੁੜੀ ਕਦੇ ਵੀ ਨਸ਼ਾ ਕਰਕੇ ਘਰ ਆਈ ਹੋਵੇ, ਜਦਕਿ ਕੁੜੀ ਇਹ ਕਹਿ ਰਹੀ ਹੈ ਕਿ ਉਹਨੇ ਸ਼ਰਾਬ ਪੀਤੀ ਸੀ। ਹਾਲਾਂਕਿ ਜਿਹੜੀ ਕਹਿ ਲਓ ਕਿ ਇਸ ਵੇਲੇ ਫੋਰੈਂਸਿਕ ਜਾਂਚ ਪੜਤਾਲ ਹੋਈ ਹੈ ਉਹਦੇ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਕਿ ਗੱਡੀ ਦੇ ਵਿੱਚ ਕੋਈ ਔਰਤ ਨਹੀਂ ਸੀ। ਠੀਕ ਹੈ ਜੀ ਹਾਂਜੀ, ਉਹਦੇ ਵਿੱਚ ਕੋਈ ਔਰਤ ਨਹੀਂ ਸੀ ਤੇ ਨਾ ਹੀ ਰੇਪ ਦੀ ਪੁਸ਼ਟੀ ਹੋਈ ਹੈ ਜੋ ਇਹਨਾਂ ਨੇ ਪੋਸਟਮਾਰਟਮ ਕਰਵਾਇਆ ਵਾ। ਹਾਲਾਂਕਿ ਇਹਨਾਂ ਦਾ ਫੈਮਿਲੀ ਡਾਕਟਰ ਪੋਸਟਮਾਰਟਮ ਤੇ ਵੀ ਸਵਾਲ ਚੁੱਕ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਦੇਖੋ ਅਲਕੋਹਲ ਦੀ ਕਿਤੇ ਵੀ ਪੁਸ਼ਟੀ ਨਹੀਂ ਹੋਈ, ਸਿਰਫ ਉਹਦੇ ਪੇਟ ਚੋਂ ਖਾਣਾ ਮਿਲਿਆ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਰੁਖ ਕਰਗੇ ਆਪਾਂ। ਮੋਗਾ ਤੋਂ ਬੜੀ ਇੱਕ ਉਦਾਸ ਕਰ ਦੇਣ ਵਾਲੀ ਖਬਰ ਆ ਰਹੀ ਹੈ ਕਿ ਮਨੀਲਾ ਦੇ ਵਿੱਚ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਅਧੀਨ ਪਿੰਡ ਪੱਖਰਵੱਡ ਨਿਵਾਸੀ ਕਬੱਡੀ ਕੋਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਦੀ ਖਬਰ ਕਰਨ ਕਰਕੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਫਿਲੀਪੀਨਸ ਦੇ ਵਿੱਚ ਪੰਜਾਬੀਆਂ ਦੀਆਂ ਲਗਾਤਾਰ ਹੱਤਿਆਵਾਂ ਹੋ ਰਹੀਆਂ ਨੇ। ਇਹਨਾਂ ਘਟਨਾਵਾਂ ਕਰਕੇ ਮਾਪੇ ਚਿੰਤਤ ਨੇ। ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਸਤਵੰਤ ਸਿੰਘ ਪਿੰਡ ਪੱਖਰਵੱਡ ਕਰੀਬ 5 ਸਾਲ ਪਹਿਲਾਂ ਮਨੀਲੇ ਗਿਆ ਸੀ। ਉੱਥੇ ਆਪਣੇ ਨਿੱਜੀ ਕਾਰੋਬਾਰ ਦੇ ਨਾਲ ਨੌਜਵਾਨਾਂ ਨੂੰ ਕਬੱਡੀ ਦੀ ਕੋਚਿੰਗ ਵੀ ਦਿੰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜਦੋਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਗੁਰਪ੍ਰੀਤ ਸਿੰਘ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਨੀਲਾ ਦੇ ਵਿੱਚ ਪਹਿਲਾਂ ਵੀ ਕਈ ਪੰਜਾਬੀਆਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ, ਪਰ ਕੇਂਦਰ ਸਰਕਾਰ ਨੇ ਕਦੇ ਵੀ ਇਸ ਮੁੱਦੇ ਤੇ ਮਨੀਲਾ ਸਰਕਾਰ ਦੇ ਨਾਲ ਗੱਲਬਾਤ ਨਹੀਂ ਕੀਤੀ। ਪੰਜਾਬ ਦੇ ਵਿੱਚੋਂ ਸੈਂਕੜੇ ਪਰਿਵਾਰ ਮਨੀਲਾ ਦੇ ਵਿੱਚ ਫਾਈਨਾਂਸ ਦਾ ਕਾਰੋਬਾਰ ਕਰਦੇ ਨੇ, ਪਰ ਉੱਥੇ ਪਿਛਲੇ ਕਈ ਸਾਲਾਂ ਤੋਂ ਉਸ ਦੇਸ਼ ਦੇ ਹਾਲਾਤ ਨਾਸਾਜ਼ ਹੋਣ ਕਰਕੇ ਕਈ ਪੰਜਾਬੀ ਮਾਵਾਂ ਨੂੰ ਆਪਣੇ ਪੁੱਤ ਗਵਾਉਣੇ ਪਏ ਨੇ ਅਤੇ ਸੁਨਹਿਰੀ ਸੁਪਨੇ ਲੈਣ ਵਾਲੇ ਨੌਜਵਾਨ ਆਪਣੇ ਪਰਿਵਾਰ ਦੇ ਲਈ ਪਾਲੀਆਂ ਆਪਣੀਆਂ ਸਧਰਾਂ ਨੂੰ ਵੀ ਅੱਧ ਵਿਚਾਲੇ ਛੱਡ ਕੇ ਦੁਨੀਆ ਤੋਂ ਰੁਖਸਤ ਹੋ ਗਏ ਨੇ। ਇਸੇ ਤਰ੍ਹਾਂ ਗੱਲ ਕਰੀਏ ਲਤੀਫਪੁਰਾ ਦੀ। ਲਤੀਫਪੁਰਾ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਨੇ, ਲਤੀਫਪੁਰਾ ਦੇ ਵਿੱਚ ਸਰਕਾਰ ਵੱਲੋਂ ਉਜਾੜੇ ਪੀੜਤ ਪਰਿਵਾਰਾਂ ਦੇ ਜ਼ਖਮ ਦਿਨ ਬ ਦਿਨ ਹੋਰ ਡੂੰਘੇ ਹੁੰਦੇ ਜਾ ਰਹੇ ਨੇ। ਪੋਹ ਦੇ ਦਿਨਾਂ ਦੇ ਵਿੱਚ ਜਦੋਂ ਹੱਡ ਚੀਰਵੀਂ ਠੰਡ ਪੈ ਰਹੀ ਹੈ ਤਾਂ ਵੀ ਪ੍ਰਸ਼ਾਸਨ ਨੂੰ ਨਾ ਤਾਂ ਬੱਚਿਆਂ ਉੱਤੇ ਤਰਸ ਆ ਰਿਹਾ ਤੇ ਨਾ ਹੀ ਬਜ਼ੁਰਗਾਂ ਉੱਤੇ। ਛੋਟੇ ਬੱਚਿਆਂ ਨੂੰ ਮਾਵਾਂ ਜਾਂ ਤਾਂ ਤੰਬੂਆਂ ਦੇ ਵਿੱਚ ਲੈ ਕੇ ਸੌਂਦੀਆਂ ਨੇ ਜਾਂ ਫਿਰ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਕੱਟ ਕੇ ਮੁੜ ਆਪਣੇ ਘਰ ਦੇ ਮਲਬੇ ਦੇ ਕੋਲ ਆ ਕੇ ਬੈਠ ਜਾਂਦੀਆਂ ਨੇ। ਲਤੀਫਪੁਰਾ ਦੇ ਉਜਾੜੇ ਨੇ ਪੀੜਤਾਂ ਦੇ ਜੀਵਨ ਦੀ ਗੱਡੀ ਨੂੰ ਅਜੇ ਹਾਲੀ ਤੋਂ ਲਾ ਕੇ ਰੱਖ ਦਿੱਤਾ ਹੈ। ਕੋਈ ਆਪਣੇ ਨਿੱਤ ਤੇ ਕਾਰ ਵਿਹਾਰ ਕਰਨਾ ਹੀ ਭੁੱਲ ਗਏ ਨੇ। ਲਤੀਫਪੁਰਾ ਵਾਸੀਆਂ ਦਾ ਰੁਝੇਵਾਂ ਭਾਵੇਂ ਖਤਮ ਹੋ ਗਿਆ, ਪਰ ਦੁੱਖ ਵੱਧ ਗਏ ਨੇ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਉਹ ਸਵੇਰੇ ਉੱਠ ਕੇ ਕੀ ਕਰਨ। ਲਤੀਫਪੁਰਾ ਦੇ ਵਿੱਚ ਹੀ ਰਹਿੰਦੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਆਪਣਾ ਘਰ ਬਹੁਤ ਮਿਹਨਤ ਦੇ ਨਾਲ ਕੰਮ ਕਰਕੇ ਬਣਾਇਆ ਸੀ। ਜਦੋਂ ਘਰ ਕੰਧਾਂ ਛੱਤਾਂ ਤੱਕ ਪਹੁੰਚੀਆਂ ਤਾਂ ਕਰਜ਼ਾ ਚੁੱਕਣਾ ਪੈ ਗਿਆ ਸੀ। ਹੁਣ ਜਦੋਂ ਉਹ ਆਪਣੇ ਘਰ ਦੇ ਮਲਬੇ ਨੂੰ ਦੇਖਦੀ ਹੈ ਤਾਂ ਉਸ ਦਾ ਰੋਣ ਨਿਕਲ ਜਾਂਦਾ। ਘਰ ਦੀਆਂ ਕਿਸ਼ਤਾਂ ਤਾਂ ਮੋੜ ਸਕਦੇ ਆ, ਪਰ ਹੁਣ ਇਸ ਮਲਬੇ ਦੀਆਂ ਕਿਸ਼ਤਾਂ ਕਿਵੇਂ ਮੁੜ ਗਏ। ਪੀੜਤ ਮਨਜੀਤ ਕੌਰ ਦੱਸਦੀ ਹੈ ਕਿ ਠੰਡ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਖੁੱਲੇ ਆਸਮਾਨ ਹੇਠ ਬੈਠਣਾ ਬੜਾ ਔਖਾ ਹੋ ਰਿਹਾ। ਗਠੀਏ ਦੀ ਮਰੀਜ਼ ਮਨਜੀਤ ਕੌਰ ਦਾ ਕਹਿਣਾ ਹੈ ਕਿ ਠੰਡ ਦੇ ਵਿੱਚ ਹੱਥਾਂ ਦੀਆਂ ਉਂਗਲਾਂ ਸੁੱਜ ਗਈਆਂ ਨੇ, ਜਿਸ ਕਰਕੇ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ। ਉਸ ਦੀਆਂ ਅੱਖਾਂ ਦਾ ਆਪਰੇਸ਼ਨ ਘਰ ਢਾਉਣ ਤੋਂ ਪਹਿਲਾਂ ਹੋਇਆ ਸੀ। ਆਪਰੇਸ਼ਨ ਕਾਰਨ ਉਹ ਪਹਿਲਾਂ ਵੀ ਕੰਮਕਾਰ ਤੋਂ ਵਿਹਲੀ ਸੀ। ਉਹਨੇ ਦੱਸਿਆ ਕਿ ਹੁਣ ਮਕਾਨ ਢਾਉਣ ਵਾਲਿਆਂ ਨੇ ਘਰ ਦੀਆਂ ਪਾਣੀ ਦੀਆਂ ਟੂਟੀਆਂ ਵੀ ਪੁੱਟ ਦਿੱਤੀਆਂ ਨੇ। ਇੱਥੇ ਔਰਤਾਂ ਨੂੰ ਸਭ ਤੋਂ ਵੱਡੀ ਸਮੱਸਿਆ ਬਾਥਰੂਮਾਂ ਦੀ ਆ ਰਹੀ ਹੈ। ਨਗਰ ਸੁਧਾਰ ਟਰੱਸਟ ਜਾਂ ਨਗਰ ਨਿਗਮ ਨੇ ਬਾਥਰੂਮਾਂ ਦਾ ਕੋਈ ਆਰਜ਼ੀ ਪ੍ਰਬੰਧ ਵੀ ਨਹੀਂ ਕੀਤਾ। ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ 30 ਸਾਲ ਦੀ ਧੀ ਵਿਆਹੁਣ ਵਾਲੀ ਹੈ। ਹੁਣ ਜਦੋਂ ਘਰ ਹੀ ਨਹੀਂ ਰਿਹਾ ਤਾਂ ਧੀ ਦੇ ਸ਼ਗਨ ਕਿੱਥੇ ਮਨਾਵਾਂਗੇ। ਉਸ ਦਾ ਪੁੱਤਰ ਬਿਮਾਰ ਰਹਿੰਦਾ। ਹੁਣ ਤਾਂ ਸਿਰਫ ਇਸ ਸੰਘਰਸ਼ ਤੇ ਹੀ ਉਹਨਾਂ ਦੀ ਟੇਕ ਹੈ। ਰੁੱਖ ਕਰਦੇ ਅਗਲੀ ਖਬਰ ਦਾ ਗੱਲ ਕਰਦੇ ਹਾਂ। ਗੋਲਡੀ ਬਰਾੜ ਦੇ ਨਾਂ ਤੇ 30 ਲੱਖ ਦੀ ਫਿਰੌਤੀ ਮੰਗਣ ਵਾਲੇ ਏਸੀ ਮਕੈਨਿਕ ਨੂੰ ਸਾਥੀ ਸਣੇ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਮੁਹਾਲੀ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਨੂੰ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੇ ਫਿਰੌਤੀ ਦੇ ਲਈ ਫੋਨ ਕਰਕੇ ਧਮਕਾਉਣ ਦੇ ਦੋਸ਼ ਦੇ ਵਿੱਚ ਏਸੀ ਮਕੈਨਿਕ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਸੂਰਜ ਵਾਸੀ ਮਲੋਆ ਕਲੋਨੀ ਚੰਡੀਗੜ੍ਹ ਵਜੋਂ ਹੋਈ ਹੈ, ਜਿਸ ਨੂੰ ਇੱਥੋਂ ਦੇ ਵੇਰਕਾ ਮਿਲਕ ਪਲਾਂਟ ਚੌਂਕ ਨੇੜਿਓਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੇ ਸਾਥੀ ਮਨਦੀਪ ਸਿੰਘ ਵਾਸੀ ਪਿੰਡ ਮਾਂਗੇਵਾਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਮੋਟਰਸਾਈਕਲ ਤੇ ਫਿਰੌਤੀ ਦੇ ਪੈਸੇ ਵਸੂਲਣ ਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ 2 ਮੋਬਾਈਲ ਫੋਨ ਅਤੇ ਬਿਨਾਂ ਨੰਬਰ ਪਲੇਟ ਵਾਲਾ CT100 ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਦੇ ਖਿਲਾਫ ਮੁਹਾਲੀ ਦੇ ਫੇਜ਼ 1 ਸਥਿਤ ਪੰਜਾਬ ਪੁਲਿਸ ਦੇ SSOC ਵਿੰਗ ਦੇ ਥਾਣੇ ਦੇ ਵਿੱਚ ਧਾਰਾ 384 ਅਤੇ 120B ਦੇ ਤਹਿਤ ਕੇਸ ਦਰਜ ਕੀਤਾ ਗਿਆ। DGP ਗੌਰਵ ਯਾਦਵ ਨੇ ਦੱਸਿਆ ਕਿ ਪੀੜਤ ਕਾਰੋਬਾਰੀ ਮੁਹਾਲੀ ਦੀ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਹੈ। ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀਗੀ ਕਿ ਉਸ ਨੂੰ 30 ਦਸੰਬਰ ਨੂੰ ਇੱਕ ਵਿਅਕਤੀ ਜੋ ਕਿ ਖੁਦ ਨੂੰ ਗੈਂਗਸਟਰ ਦੱਸ ਰਿਹਾ ਸੀ, ਫੋਨ ਕਰਕੇ ਉਸ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ ਅਤੇ ਸਮੇਂ ਸਿਰ ਫਿਰੌਤੀ ਨਾ ਦੇਣ ਦੀ ਸੂਰਤ ਦੇ ਵਿੱਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਇਸ ਸੰਬੰਧੀ ਤੁਰੰਤ ਮੁਹਾਲੀ ਦੇ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਸੂਰਜ ਨੂੰ ਕਾਬੂ ਕਰ ਲਿਆ, ਜੋ ਆਪਣੇ ਸਹਿਯੋਗੀ ਮਨਦੀਪ ਸਿੰਘ ਦੇ WhatsApp ਨੰਬਰ ਦੀ ਵਰਤੋਂ ਕਰਕੇ ਲੋਕਾਂ ਨੂੰ ਫੋਨ ਲਾ ਰਿਹਾ ਸੀ। ਉਹਨਾਂ ਦੱਸਿਆ ਕਿ ਮੁਲਜ਼ਮ ਸੂਰਜ ਏਸੀ ਦਾ ਮਕੈਨਿਕ ਹੈ, ਜਦਕਿ ਉਸ ਦਾ ਸਾਥੀ ਮਨਦੀਪ ਟੈਕਸੀ ਡਰਾਈਵਰ ਹੈ। ਡੀਜੀਪੀ ਨੇ ਲੋਕਾਂ ਨੂੰ ਫਰੌਤੀ ਦੇ ਲਈ ਕਾਲਾਂ ਤੋਂ ਸੁਚੇਤ ਰਹਿਣ ਦੇ ਲਈ ਕਿਹਾ ਅਤੇ ਅਪੀਲ ਕੀਤੀ ਹੈ ਕਿ ਜਦੋਂ ਵੀ ਕੋਈ ਅਜਿਹੀ ਕਾਲ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੰਜਾਬ ਪੁਲਿਸ ਵੱਲੋਂ ਅਜਿਹੇ ਫਰੌਤੀ ਦੇ ਮਾਮਲਿਆਂ ਦੀ ਤਾਜ਼ਾ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਅਜਿਹੀਆਂ ਗੈਂਗਸਟਰਾਂ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਫਰੌਤੀ ਕਾਲਾਂ ਕੁਝ ਅਣਪਛਾਤੇ ਅਪਰਾਧੀਆਂ ਦਾ ਕੰਮ ਹੈ, ਜਿਨ੍ਹਾਂ ਦਾ ਕਿਸੇ ਵੀ ਗਰੋਹ ਜਾਂ ਗੈਂਗਸਟਰ ਦੇ ਨਾਲ ਕੋਈ ਤਾਲੁਕ ਨਹੀਂ ਹੈ। ਰੁੱਖ ਕਰਦੇ ਹਾਂ ਕੁਝ ਕੌਮੀ ਖਬਰਾਂ ਦਾ। ਰੁੱਖ ਕਰਾਂਗੇ ਚੰਡੀਗੜ੍ਹ ਦਾ। ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਜੂਨੀਅਰ ਐਥਲੈਟਿਕ ਕੋਚ ਨੇ CRPC ਦੀ ਧਾਰਾ 164 ਦੇ ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਪੀੜਤ ਆਪਣੇ ਵਕੀਲਾਂ ਦੇ ਨਾਲ ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੇ ਵਿੱਚ ਪੁੱਜੀ ਸੀ। ਇਸੇ ਦੌਰਾਨ ਵਿਸ਼ੇਸ਼ ਜਾਂਚ ਟੀਮ ਜਾਂਚ ਦੇ ਲਈ ਇੱਥੋਂ ਦੇ ਸੈਕਟਰ 7 ਸਥਿਤ ਸੰਦੀਪ ਸਿੰਘ ਦੀ ਸਰਕਾਰੀ ਰਿਹਾਇਸ਼ ਤੇ ਗਈ ਸੀ। ਪੀੜਤਾ ਨੇ SIT ਦੇ ਸਾਹਮਣੇ ਆਪਣਾ ਬਿਆਨ ਪਹਿਲਾਂ ਵੀ ਦਰਜ ਕਰਵਾਇਆ ਸੀ। SIT ਨੇ ਉਸ ਤੋਂ ਕਰੀਬ 8 ਘੰਟੇ ਪੁੱਛ ਪੜਤਾਲ ਕੀਤੀ ਸੀ, ਜਿਸ ਦੇ ਦੌਰਾਨ ਪੀੜਤਾ ਨੇ ਆਪਣੇ ਮੋਬਾਈਲ ਫੋਨ ਸਮੇਤ ਕੁਝ ਹੋਰ ਸਬੂਤ ਜਾਂਚ ਟੀਮ ਨੂੰ ਸੌਂਪੇ ਸਨ। ਤੇ ਜਾਂਦਿਆਂ ਦੀ ਗੱਲ ਕਰਦੇ ਹਾਂ 에ਅਰ ਇੰਡੀਆ ਦੀ। ਪੈਰਿਸ ਜਾ ਰਹੀ 에ਅਰ ਇੰਡੀਆ ਦੀ ਉਡਾਣ ਬਾਅਦ ਦੁਪਹਿਰ ਤਕਨੀਕੀ ਖਰਾਬੀ ਕਰਕੇ ਦਿੱਲੀ ਹਵਾਈ ਅੱਡੇ ਤੇ ਵਾਪਸ ਆ ਗਈ। 에ਅਰ ਇੰਡੀਆ C787 에ਅਰਕ੍ਰਾਫਟ VTAND ਆਪਰੇਟਿੰਗ ਫਲਾਈਟ A143 ਦੇ ਦਿੱਲੀ ਪੈਰਿਸ ਦੇ ਵਿੱਚ 210 ਯਾਤਰੀ ਸਵਾਰ ਸਨ ਅਤੇ ਜਹਾਜ਼ ਦੁਪਹਿਰ 2:25 ਤੇ ਹਵਾਈ ਅੱਡੇ ਤੇ ਵਾਪਸ ਪਰਤ ਆਇਆ, ਕਿਉਂਕਿ ਇਹ ਜਿਹੜੀ ਇਹ ਫਲਾਈਟ ਸੀਗੀ ਇਹਦੇ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਦਿੱਲੀ ਦੇ ਵਿੱਚ ਆਪਾਂ ਦੇਖਿਆ ਜਿਹੜੀ ਘਟਨਾ ਤੇ ਆਪਾਂ ਚਰਚਾ ਕਰਕੇ ਹਟੇ ਹਾਂ, ਉਸੇ ਨਾਲ ਦੀ ਇੱਕ ਘਟਨਾ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ। ਇੱਥੇ ਵੀ ਤੇਜ਼ ਰਫ਼ਤਾਰ ਕਾਰ ਨੇ ਇੱਕ ਔਰਤ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਤੇ ਉਸ ਨੂੰ ਤਕਰੀਬਨ 300-400 ਮੀਟਰ ਤੋਂ ਵੱਧ ਤੱਕ ਘੜੀਸ ਕੇ ਲੈ ਗਈ। ਉਸ ਤੋਂ ਬਾਅਦ ਇਸ ਔਰਤ ਨੂੰ ਕੌਸ਼ਾਂਬੀ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਡਰਾਈਵਰ, ਜੋ ਕਿ ਦੱਸਿਆ ਗਿਆ ਕਿ ਕਾਰ ਦਾ ਡਰਾਈਵਰ ਵੀ ਇਸ ਘਟਨਾ ਤੋਂ ਬਾਅਦ ਜ਼ਖਮੀ ਹੈ, ਪ੍ਰਯਾਗਰਾਜ ਦੇ ਹਸਪਤਾਲ ਦੇ ਵਿੱਚ ਉਸ ਨੂੰ ਵੀ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਕਰਕੇ ਔਰਤ ਸਾਈਕਲ ਸਮੇਤ ਕਾਰ ਦੇ ਪਹੀਏ ਦੇ ਵਿੱਚ ਫਸ ਗਈ ਅਤੇ ਕਰੀਬ 400 ਮੀਟਰ ਤੱਕ ਕਾਰ ਉਸ ਨੂੰ ਘੜੀਸਦੀ ਲੈ ਗਈ। ਹਾਦਸਾ ਉਸ ਸਮੇਂ ਹੋਇਆ ਜਦੋਂ ਇਹ ਔਰਤ ਕੰਪਿਊਟਰ ਕਲਾਸ ਲਾਉਣ ਦੇ ਲਈ ਜਾ ਰਹੀ ਸੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।